हाँ जी, सब तो पहले तो जी सारिਆਂ ਨੂੰ अस्सलामु अलैकुम जी, सत श्री अकाल। किद्दां जी सारे वीर? वधिया। उम्मीद करदा कि तुसी सारे वधिया होवोगे। मालक सारिਆਂ ਦੇ ਉੱਤੇ अपनी रहमत करे। मैं जी ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਨਾਲ ਮੇਰੇ ਰਾਣਾ ਅਸਲਮ ਖਾਨ ਵਕਾਰ ਸਾਹਿਬ, ਹਬੀਬੁੱਲਾ ਕਮਰ ਸਾਹਿਬ ਜੀ। ਅਸੀਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ, ਨਵਾਂ ਵਲੌਗ ਲੈ ਕੇ। ਤੇ ਬੈਠੇ ਹਾਂ ਅਸੀਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਪੁਰਾਣੇ ਮਿੱਤਰ ਰਜ਼ੀਉਲ ਕਰੀਮ ਚੀਮਾ ਸਾਹਿਬ ਜੀ। ਇਹਨਾਂ ਦਾ ਤਲਕ ਜੀ ਸਾਹੀਵਾਲ ਤੋਂ ਆ ਤੇ ਇਸ ਵੇਲੇ ਅਸੀਂ ਬੈਠੇ ਹਾਂ ਇਹਨਾਂ ਦੇ ਖੇਤਾਂ ਦੇ ਵਿੱਚ, ਪੈਲੀਆਂ ਦੇ ਵਿੱਚ 4212L ਆਗਰਾ। ਇਹਨਾਂ ਨੂੰ ਪਹਿਲੇ ਵੀ ਤੁਸੀਂ ਸਾਡੇ ਨਾਲ ਦੇਖਿਆ, ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਵੀ ਵੇਖਿਆ। ਅਸੀਂ ਪਹਿਲਾਂ ਵੀ ਇੱਥੇ 2-3 ਵਾਰੀ ਆਏ ਹਾਂ ਤੇ ਵੀਡੀਓ ਵੀ ਇਹਨਾਂ ਦੀ ਅੰਜਮ ਸਰੋਇਆ ਸਾਹਿਬ ਵਾਲੇ ਚੈਨਲ ਦੇ ਉੱਤੇ ਅਸੀਂ ਬਣਾਈਆਂ ਤੇ ਹੋਰ ਜਿਹੜੇ ਚੈਨਲ ਆ, ਕਾਫੀ ਸਾਰੇ ਬੜੇ ਮਸ਼ਹੂਰ ਚੈਨਲ ਆ ਜਿਹੜੇ, ਉਹਨਾਂ ਉੱਤੇ ਤੁਸੀਂ ਇਹਨਾਂ ਨੂੰ ਵੇਖਿਆ ਹੋਣਾ ਆ। ਡਿਸਕਵਰ ਪਾਕਿਸਤਾਨ ਲਾ ਲਓ, ਨਾਸਰ ਢਿੱਲੋਂ ਸਾਹਿਬ ਦਾ ਚੈਨਲ ਹੈਗਾ ਆ, ਪੰਜਾਬੀ ਲਹਿਰ, ਤੇ ਅੰਜਮ ਸਰੋਇਆ ਦਾ ਜਿੱਦਾਂ ਕਿ ਮੈਂ ਨਾਮ ਲਿਆ। ਇਹ ਹੋਰ ਵੀ ਬਹੁਤ ਸਾਰੇ ਚੈਨਲ ਇਹਨਾਂ ਦਾ। ਇੱਥੇ ਇਹਨਾਂ ਨੂੰ ਨਾ ਜੀ ਪੌਦਿਆਂ ਨਾਲ, ਫਲਦਾਰ ਪੌਦਿਆਂ ਨਾਲ, ਫੁੱਲਾਂ ਨਾਲ ਬੜੀ ਮੁਹੱਬਤ ਹੈਗੀ ਹੈ। ਇੱਦਾਂ ਹੀ ਆ ਜਿੱਦਾਂ ਕਿ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਹੈ, ਇੱਦਾਂ ਹੀ ਇਹਨਾਂ ਨੂੰ ਹੈ। ਤੇ ਅੱਜ ਇਹਨਾਂ ਦੇ ਅਸੀਂ ਕੋਲ ਹਾਜ਼ਰ ਹੋਏ ਹਾਂ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇਹਨਾਂ ਦੀ ਜਿਹੜੀ ਖੇਤੀ ਆ, ਜਿਹੜੀ ਫਸਲ ਆ ਫਲਾਂ ਵਾਲੀ, ਦਰਖਤਾਂ ਵਾਲੀ, ਉਹ ਤੁਹਾਡੇ ਤਾਈਂ ਅਸੀਂ ਪਹੁੰਚਾਵਾਂਗੇ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਇਹਨਾਂ ਨਾਲ ਸਾਰੀ ਜਿਹੜੀ ਆ ਪੁੱਛ ਗਿੱਛ ਉਹ ਕਰਨਗੇ ਜੀ। ਬਹੁਤ ਮਿਹਰਬਾਨੀ ਜੀ, ਤੁਸੀਂ ਆਪਣਾ ਵੇਲਾ ਸਾਨੂੰ ਕੀਮਤੀ ਵੇਲਾ ਦਿੱਤਾ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਅਸੀਂ। ਹਾਂਜੀ ਤੇ ਹਾਂਜੀ ਰਾਣਾ ਸਾਹਿਬ, ਕੋਈ ਆਪਣਾ ਜਿਹੜਾ ਪੁੱਛ ਦੱਸ ਤੋਂ ਪਹਿਲੇ ਨਾ, ਪਹਿਲੇ ਤਾਂ ਇਹ ਹੈ ਸੀ ਕਾਮਯਾਬ ਜ਼ਿਮੀਂਦਾਰ। ਇਹ ਪਿਛਲੇ ਸਾਲ ਤੋਂ ਹੋ ਗਏ ਵਾਇਰਲ ਜ਼ਿਮੀਂਦਾਰ। ਮੇਰਾ ਖਿਆਲ ਹੈ ਕਿ ਐਗਰੀਕਲਚਰ ਤੇ ਕੋਈ ਸੰਜੀਦਾ ਕੰਮ ਕਰਨ ਵਾਲਾ ਬੰਦਾ ਨਾ ਹੈ, ਬਾਗਾਂ ਬੂਗਾਂ ਤੇ, ਉਹ ਐਸਾ ਨਹੀਂ ਹੈ ਕਿ ਜਿਸ ਨੇ ਪਿਛਲੇ ਸਾਲ ਚ ਨਾ ਇਹਨਾਂ ਦੇ ਆਮਲੇ ਤੇ ਹਰੀੜ ਦੇ ਜਿਹੜਾ ਵਾ ਨਾ ਉਹ ਬਾਗ ਦੀ ਵੀਡੀਓ ਨਾ ਬਣਾਈ ਹੋਵੇ। ਤੇ ਇਹ ਟ੍ਰੈਂਡ ਸੈਟਰ ਆ ਸ਼ੁਰੂ ਦਿਨ ਤੋਂ, ਕਿ ਅੱਜ ਤੋਂ 20-22 ਸਾਲ ਪਹਿਲੇ ਨੇ ਗਲੈਡੀਓਲਸ ਕਾਸ਼ਤ ਕਰਦੇ ਸੀ ਤੇ ਹੁਣ ਕੁਛ ਅਰਸਾ ਪਹਿਲੇ ਇਹਨਾਂ ਨੇ ਸਾਗਵਾਨ ਲਾਇਆ, ਵਾਹਵਾ ਅਰਸਾ ਪਹਿਲੇ ਇਹਨਾਂ ਨੇ ਆਮਲਾ ਲਾਇਆ, ਹਰੀੜ ਲਾਈ। ਯਾਨੀ ਕਿ ਇਹ ਕੋਈ 5-7 ਸਾਲ ਨਾ ਇਹ ਚੀਨੀਆਂ ਤਰ੍ਹਾਂ ਨਾਲ ਅੱਗੇ ਹੀ ਚੱਲਦੇ ਆ ਹੈਂ। ਤੇ ਹੁਣ ਅਸੀਂ ਚੱਲਾਂਗੇ ਤੇ ਦਿਖਾਉਂਦੇ ਆ ਇਹਨਾਂ ਦਾ ਕੰਮ ਵੀ ਕਿਸ ਹਿਸਾਬ ਦਾ ਹੈ। ਤੁਸੀਂ ਅੱਜ ਸਾਨੂੰ ਕੀ ਦਿਖਾਓਗੇ ਜੀ? ਅੱਜ ਜਿਹੜੀ ਹੁਣ ਫਸਲ ਜਿਹੜੀ ਇਸ ਵਕਤ ਜੀ ਹਰੀੜ ਤਿਆਰ ਹੈ ਬਿਲਕੁਲ। ਇਹ ਤਕਰੀਬਨ 5-10 ਦਿਨ ਤੱਕ ਇਹਦੀ ਤੁੜਾਈ ਸ਼ੁਰੂ ਹੋ ਜਾਏਗੀ। ਤੇ ਫਿਰ ਇਹ ਸਾਗਵਾਨ ਹੈ, ਉਹ ਵੀ ਕੁਛ 5.5 ਸਾਲ ਦੇ ਪੌਦੇ ਨੇ, ਕੋਈ 3 ਸਾਲ ਦੇ ਪੌਦੇ ਨੇ, ਉਹ ਤੁਹਾਨੂੰ ਵਿਖਾਵਾਂਗੇ। ਬਾਕੀ ਆਮਲੇ ਨੇ, ਬੂਰ ਵਗੈਰਾ ਫਲ ਸ਼ੁਰੂ ਹੋ ਗਿਆ ਲੇਕਿਨ ਨਜ਼ਰ ਨਹੀਂ ਆਉਂਦਾ। ਹਾਂਜੀ, ਤੇ ਉਸ ਤੋਂ ਇਲਾਵਾ ਨਿੰਬੂ ਨੇ, ਉਹ ਵੀ ਤੁਹਾਡੇ ਸਾਹਮਣੇ ਨੇ। ਮਿੱਠਾ ਹੈ ਉਸ ਲੇਕਿਨ ਮਿੱਠਾ ਵੀ ਹੁਣ ਹਾਰਵੈਸਟ ਹੋ ਗਿਆ। ਤੇ ਮੇਨ ਤੇ ਆਪਣਾ ਹਰੀੜ ਹੀ ਜਿਹੜਾ ਇਸ ਟਾਈਮ ਫਲ ਜਿਹੜਾ ਮੌਜੂਦ ਹੈ ਉਹ ਹਰੀੜ ਦਾ ਹੀ। ਰਾਣਾ ਸਾਹਿਬ, ਇਹ ਵੀਡੀਓ ਜਿਹੜੀ ਹੈ ਜੇ ਆਪਾਂ ਸਾਰੀ ਇਹ ਇਕੱਠੀ ਕਰੀਏ ਤੇ ਜ਼ਿਆਦਾ ਲੰਬੀ ਹੋ ਜਾਂਦੀ ਹੈ। ਇਹਦੇ ਹਿੱਸੇ ਮੈਂ ਬਣਾਵਾਂਗੇ। ਕਹਿੰਦਾ ਕਿ ਆਪਾਂ ਹਰੀੜ ਦੇ ਉੱਤੇ ਅਲੱਗਾ ਤੇ ਆਮਲੇ ਦੇ ਤੇ ਦੂਜੀ ਫਸਲਾਂ ਦੇ ਉੱਤੇ ਆਪਾਂ ਅਲੱਗਾ ਤੋਂ ਵੀਡੀਓ ਬਣਾਈਏ, ਵੀ ਇੱਕ ਤਾਂ ਵੇਖਣ ਵਾਲਿਆਂ ਨੂੰ ਵੀ ਆਸਾਨੀ ਹੁੰਦੀ ਹੈ, ਜ਼ਿਆਦਾ ਲੰਬੀ ਵੀਡੀਓ ਨਹੀਂ ਹੁੰਦੀ। ਦੂਜਾ ਇਹ ਹੈ ਜੀ ਕਿ ਪਹਿਲਾਂ ਵੀ ਤੁਸੀਂ ਰਜ਼ੀਉਲ ਕਰੀਮ ਚੀਮਾ ਸਾਹਿਬ ਨੂੰ ਸਾਡੇ ਚੈਨਲ ਦੇ ਉੱਤੇ ਇੱਕ ਵਾਰੀ ਦੇਖਿਆ ਆ, ਛੋਟੀ ਜਿਹੀ ਵੀਡੀਓ ਰਾਣਾ ਸਾਹਿਬ ਨੇ ਬਣਾਈ ਸੀ। ਤੇ ਹੁਣ ਜਿਹੜਾ ਆ ਇਹ ਬਕਾਇਦਾ ਤੌਰ ਤੇ ਪੂਰੀ ਵੀਡੀਓ ਦੇ ਨਾਲ ਸਾਡੇ ਕੈਮਰੇ ਦੀ ਜ਼ੀਨਤ ਬਣੇ ਆ ਜਨਾਬ। ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜੀ, ਇਹਨਾਂ ਨੇ ਇੰਨਾ ਸਾਨੂੰ ਵੇਲਾ ਦਿੱਤਾ। ਤੇ ਰਾਣਾ ਸਾਹਿਬ ਚਲੀਏ, ਅੱਗੇ ਪਾਣੀ ਪੀ ਲਈਏ, ਪਹਿਲਾਂ ਪਾਣੀ ਪੀ ਲਓ, ਫਿਰ ਚਲੋ ਪਾਣੀ ਪੀ ਲੈਂਦੇ ਆ ਕੇ ਫਿਰ ਪੀਣੇ। ਹਾਂ, ਕਿਉਂਕਿ ਪਹਿਲੇ ਜਿਹੜੀ ਵੀਡੀਓ ਸੀ ਨਾ, ਇਹਨਾਂ ਦੇ ਦੋਸਤ ਹੈਗੇ ਅਸਮਾਨ ਜ਼ੈਲਦਾਰ ਸਾਹਿਬ, ਉਹਨਾਂ ਦੇ ਅਸੀਂ ਆੜੂਆਂ ਦੀ ਬਣਾਈ ਸੀ। ਤੇ ਇਸ ਫਾਰਮ ਤੇ ਨਾ ਅਸੀਂ ਕੈਮਰੇ ਦਾ ਛੱਡ, ਹਾਂ, ਇਸ ਫਾਰਮ ਤੇ ਅਸੀਂ ਨਾ, ਯਾਨੀ ਕਿ ਇਸ ਚੈਨਲ ਲਈ ਪਹਿਲੀ ਦਫਾ ਉਹੀ ਗੱਲ ਕਰ ਨਹੀਂ, ਇਸ ਚੈਨਲ ਲਈ ਵੀ ਤੁਸੀਂ ਇੱਕ ਵੀਡੀਓ ਛੋਟੀ ਜਿਹੀ ਬਣਾਈ ਹੈ। ਕਾਸ਼ੀ ਦੇ ਨਾਲ ਆਈ ਸੀ ਉਹ ਅਸਮਾਨ ਉਹਨਾਂ। ਨਹੀਂ ਜਦੋਂ ਟੈਲੀਫੋਨ ਲੈਣ ਆਇਆ ਸੀ ਤੁਸੀਂ ਕਾਸ਼ਿਫ ਨਾਲ ਨਹੀਂ ਆਏ ਸੀ? ਕਾਸ਼ੀ ਉਹੀ ਤਾਂ ਉਸਮਾਨ, ਉੱਥੇ ਆੜੂ ਤੇ ਆਇਆ, ਉਸਮਾਨ ਆੜੂ ਤੇ ਬਣਾਈ। ਅੱਛਾ ਉਸੇ ਮਤਲਬ ਇਹ ਵੀ ਸਾਡੇ ਉਹਦੇ ਵਿੱਚ ਹੈ ਗੱਲ ਤਾਂ ਇਹ ਹੈ। ਅੱਜ ਤਾਂ ਫਿਰ ਬਕਾਇਦਾ ਤੌਰ ਤੇ ਜਨਾਬ ਪੂਰਾ ਉਹ ਤੁਹਾਡੀ ਗੈਰ ਹਾਜ਼ਰੀ ਸੀ, ਤੁਸੀਂ ਮਸ਼ੀਨ ਖੇਡਣ ਦੇ, ਹਾਰਵੈਸਟਰ ਨਹੀਂ ਸੀ ਲੱਭਦਾ ਤੁਹਾਡੇ ਕੋਲ, ਹਾਰਵੈਸਟਰ ਦਾ ਰੌਲਾ। ਰਜ਼ੀ ਸਾਹਿਬ ਸਾਡੇ ਚੈਨਲ ਤੇ ਪਹਿਲੇ ਹੈ ਤੇ ਰਜ਼ੀ ਸਾਹਿਬ ਦਾ ਫਾਰਮ ਚੈਨਲ ਤੇ ਸਾਡੇ ਤੇ ਪਹਿਲੀ ਵਾਰੀ ਹੋਊਗਾ, ਇਹ ਕਹਿ ਸਕਦਾ।
ਰਜੀ ਸਾਹਿਬ ਸਾਡੇ ਜੀ ਬਹੁਤ ਪੁਰਾਣੇ ਬੇਲੀ ਆ। ਅਸੀਂ ਬਹੁਤ ਸਾਰੇ ਲੋਕਾਂ ਨੂੰ ਨਾ ਦੱਸੀਦਾ ਵਾ ਮੋਟੀਵੇਸ਼ਨ ਲਈ ਵੀ ਕੰਮ ਕਰਨਾ ਹੋਵੇ ਨਾ ਵੀ ਇਸ ਤਰੀਕੇ ਨਾਲ ਵੀ ਕੰਮ ਹੁੰਦੇ ਆ। ਬਹੁਤ ਸਾਰੇ ਬੰਦੇ ਨਾ ਵਸਾਇਲ ਦਾ ਪ੍ਰੋਬਲਮ ਦਾ ਹੁਣ ਇਹ 50 ਕਿਲੋਮੀਟਰ ਰਿਹਾਇਸ਼ ਤੋਂ ਇਹਨਾਂ ਦਾ ਫਾਰਮ ਆ ਜੀ ਹੈਂ ਤੇ 50 ਕਿਲੋਮੀਟਰ ਆ ਕੇ ਇਹਨੂੰ ਮੇਨਟੇਨ ਕਰਦੇ ਆ। ਇਹ ਦੇਖ ਲਓ ਕਿਸ ਤਰ੍ਹਾਂ ਇਹ ਬੜੀ ਗੱਲ ਹੈ ਜੀ। ਸੋਸ਼ਲ ਮੀਡੀਆ ਇੰਨਾ ਤਾਕਤਵਰ ਮੀਡੀਆ, ਇਹਦੀ ਵਸਾਦਤ ਨਾਲ ਹੁਣ ਅੱਜ ਕੱਲ੍ਹ ਦੇ ਦੌਰ 'ਚ ਪੈਟਰੋਲ ਵੀ ਮਹਿੰਗਾ, ਲੇਕਿਨ ਇਹਦੀ ਵਜ੍ਹਾ ਨਾਲ ਤਕਰੀਬਨ ਪੂਰੇ ਪਾਕਿਸਤਾਨ 'ਚੋਂ ਸਾਥੀ ਆਏ ਇੱਥੇ ਵੇਖਣ। ਹਾਂ ਬਿਲਕੁਲ। ਉਹਨਾਂ ਦੀ ਮੁਹੱਬਤ ਵੀ ਹੈ ਤੇ ਬੜੇ ਅੱਛੇ ਤਰੀਕੇ ਨਾਲ ਸਾਰਾ ਚੈੱਕ ਕਰਕੇ ਤੇ ਜਿਹੜਾ ਮੈਨੂੰ ਟੈਲੀਫੋਨ ਕਰਦਾ ਮੈਂ ਕਿ ਤੁਸੀਂ ਅਗਰ ਆ ਸਕੋ ਤਾਂ ਬਿਹਤਰ ਹੈ। ਆਪਣੀ ਅੱਖਾਂ ਨਾਲ ਵੇਖ ਕੇ ਫਿਰ ਬੰਦਾ ਡਿਸਾਈਡ ਜ਼ਿਆਦਾ ਆਸਾਨੀ ਨਾਲ ਕਰ ਸਕਦਾ ਕੀ ਲਾਣਾ ਚਾਹੀਦਾ ਕੀ। ਹਾਂਜੀ ਇਹ ਸ਼ੌਕ ਦੀ ਚਾਹ ਦੀ ਗੱਲ ਹੁੰਦੀ ਹੈ ਜੀ। ਜਿਹੜੇ ਬੰਦੇ ਨੂੰ ਮੁਹੱਬਤ ਹੋਵੇ ਨਾ, ਹੁਣ ਦੇਖੋ ਤੁਹਾਡੇ ਕੋਲ ਬਹਾਵਲਪੁਰ ਤੋਂ ਇੱਕ ਵੀਰ ਆਏ ਹੋਏ ਸੀ। ਹਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਮੁਹੱਬਤ ਦੀ ਗੱਲ ਹੈ ਨਾ ਵੀ ਇੱਕ ਬੰਦਾ ਇੱਥੇ ਤੱਕ ਪਹੁੰਚਿਆ ਹੈ। ਦੂਜੀ ਫੈਮਿਲੀ ਆਈ ਸੀ ਸਿਆਲਕੋਟ ਤੋਂ। ਸਿਆਲਕੋਟ ਤੋਂ ਆਈ ਹੋਈ ਸੀ। ਇਹ ਬੜੀ ਗੱਲ ਆ ਜੀ। ਨਾਲੇ ਸਹੀ ਮਾਲੂਮਾਤ ਦੇਣੀਆਂ ਜਿਹੜੀਆਂ ਵਾ ਨਾ ਇਹ ਸਦਕਾ ਜਾਰੀਆ ਵਾ। ਹਾਂਜੀ ਮਸ਼ਵਰਾ ਕਹਿੰਦੇ ਜੀ ਅਮਾਨਤ ਹੁੰਦੀ ਹੈ, ਉਹਦੇ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ। ਤੇ ਚਲਿਏ ਜੀ ਫਿਰ। ਚਲੋ ਠੀਕ ਹੈ। ਅੱਛਾ ਫਖਰ ਲਓ ਜੀ ਅਸੀਂ ਹੁਣ ਪਹੁੰਚ ਗਏ ਹਾਂ ਹਰੀੜ ਦੇ ਪੌਦੇ ਦੇ ਕੋਲ। ਪੌਦਾ ਕਾਹਦਾ ਪੂਰਾ ਦਰਖਤ ਹੈਗਾ ਆ। ਤੇ ਪੁੱਛਦੇ ਹਾਂ ਜੀ ਰਾਣਾ ਸਾਹਿਬ ਪੁੱਛਣ ਦੱਸਣਗੇ ਰਜ਼ੀਉਲ ਕਰੀਮ ਸਾਹਿਬ ਨੂੰ ਜੀ ਵੀ ਕੀ ਹਿਸਾਬ ਕਿਤਾਬ ਹੈ ਇਹਦਾ, ਕੀ ਗੱਲਬਾਤ। ਹਾਂਜੀ ਰਾਣਾ ਸਾਹਿਬ। ਠੀਕ ਹੈ। ਅੱਛਾ ਰਜੀ ਸਾਹਿਬ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹਨਾਂ ਬਾਗ ਤੁਸੀਂ ਕਿੰਨਾ ਅਰਸਾ ਪਹਿਲੇ ਲਗਾਇਆ? ਇਹ ਰਾਣਾ ਸਾਹਿਬ 14ਵਾਂ ਸਾਲ ਇਹਨੂੰ। 14ਵਾਂ ਸਾਲ ਆ। ਹਾਂਜੀ 14 ਤੇ ਸਾਲ। ਇਹ ਕਿੰਨਵੇਂ ਕੁ ਸਾਲ ਇਹਨੇ ਫਲ ਚੱਕਣਾ ਸ਼ੁਰੂ ਕੀਤਾ? ਫਲ ਇਹਨੇ ਸ਼ੁਰੂ ਕਰਤਾ ਸੀ ਕੋਈ ਚੌਥੇ ਸਾਲ ਤੋਂ ਬਾਅਦ। ਅੱਛਾ ਲੇਕਿਨ ਉਹ ਇੱਕਾ ਦੁੱਕਾ ਲੱਗਦੀ ਸੀ, ਕੋਈ ਅੱਛਾ ਅੱਧਾ ਕਿਲੋ ਲੱਗ ਗਿਆ। ਕਮਰਸ਼ੀਅਲ ਜਿਹੜਾ ਨਾ ਉਹ 8 ਸਾਲ ਬਾਅਦ। 8 ਸਾਲ ਬਾਅਦ ਯਾਨੀ ਕਿ ਹੁਣ 1.5 ਜਿਹੜਾ ਨਾ ਉਹ ਕੋਈ ਤਕਰੀਬਨ 6 ਸਾਲ ਤੋਂ ਇਹ ਤਕਰੀਬਨ ਇਹ ਨਾ ਪੂਰਾ 5-6 ਸਾਲ ਤੋਂ ਲੱਗ ਰਿਹਾ ਵਾ ਪੂਰਾ। ਹਾਂਜੀ 5-6 ਸਾਲ ਤੋਂ ਹੁਣ ਭਰਪੂਰ ਲੱਗ, ਬਲਕਿ ਹਰ ਸਾਲ ਜਿਹੜਾ ਨਾ ਇਜ਼ਾਫਾ ਹੋ ਰਿਹਾ। ਪੈਦਾਵਾਰ ਚ ਇਜ਼ਾਫਾ ਹੋ ਰਿਹਾ। 25 ਮਣ 30 ਮਣ ਵੱਧਦਾ ਹੀ ਪਿਆ। ਅੱਛਾ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਨਾ ਤੁਸੀਂ ਕਿੰਨੇ ਰਕਬੇ ਤੇ ਜਿਹੜਾ ਵਾ ਨਾ ਲਗਾਇਆ ਹੈ ਵਾ? ਅਸਲ ਤੇ 8 ਏਕੜ ਚ ਲਾਇਆ ਸੀ, ਲੇਕਿਨ ਵਿੱਚੋਂ ਜ਼ਾਹਿਰ ਅਸੀਂ 7-8 ਸਾਲ ਵਾਹੀ ਕੀਤੀ, ਵਿੱਚ ਫਸਲਾਂ ਦੂਸਰੀਆਂ ਲੈਂਦੇ ਰਹੇ। ਉਹਦੀ ਵਜ੍ਹਾ ਨਾਲ ਅੱਧੇ ਬੂਟੇ ਤਕਰੀਬਨ ਜ਼ਾਇਆ ਹੋ ਗਏ। ਠੀਕ ਹੈ ਨਾ। ਹੁਣ ਮੈਂ ਜਿਵੇਂ ਲਾ ਰਿਹਾ ਨਾਗੇ ਇਹਨਾਂ ਪੂਰੇ ਕਰ ਰਿਹਾ। ਇਹ 8 ਏਕੜ ਪੂਰੇ ਕਰਾਂਗੇ। ਉਧਰ 4 ਏਕੜ ਚ ਮੈਂ ਨਿੰਬੂ ਚ ਵੀ ਲਾਈ ਹੈ ਰੀੜ 30 ਫੁੱਟ ਤੇ। ਉਹ ਚੌਥੇ ਸਾਲ ਚ ਉਹ ਤਕਰੀਬਨ ਹੁਣ ਫਲ ਚੁੱਕਣਾ ਸ਼ੁਰੂ ਹੋ ਗਈ। ਅੱਛਾ ਔਰ ਨਾਲੇ ਇਹ ਤਾਂ ਫਿਰ ਚੀਜ਼ ਸਾਨੂੰ ਅਸਲ ਤਾਂ ਚੀਜ਼ ਹੈ ਕਿ ਇਹ ਪੌਦੇ ਜਿਹੜੇ ਆ ਨਾ ਇਹ ਤੁਹਾਡੇ ਕੋਲ ਕਿੰਨੇ ਕੁ ਹੈ ਇਸ ਟਾਈਮ? ਪੌਦੇ 160 ਦੇ ਕਰੀਬ ਵੱਡੇ ਨੇ ਜਿਹੜੇ ਫਲਦਾਰ। ਠੀਕ ਹੈ। ਬਾਕੀ ਛੋਟੇ ਨਿੱਕੇ ਤੇ ਲਾਏ ਨੇ, ਉਹਨੂੰ ਤਕਰੀਬਨ ਪੂਰੇ ਹੋ ਗਏ ਨੇ। ਉਹ ਕਿੰਨੇ ਲਾਏ ਤਕਰੀਬਨ? ਮਤਲਬ 300 ਸੀ ਨਾ ਤੇ 130-35 120-25 ਲੱਗ ਗਏ ਨੇ। ਕੋਈ ਥੋੜੇ ਦਿਨ ਨੇ ਉਹ ਵੀ ਲੱਗ ਜਾਣਗੇ ਇਸੇ ਸੀਜ਼ਨ 'ਚ। ਅੱਛਾ ਇਹ ਦੱਸੋ ਕਿ ਇਹਦੇ ਪੌਦੇ ਤੋਂ ਪੌਦੇ ਦਾ ਫਾਸਲਾ ਕਿੰਨਾ ਹੋਣਾ ਚਾਹੀਦਾ ਵਾ? ਅੱਛਾ ਇਹ ਕਮ ਸੇ ਕਮ ਜਿਹੜਾ ਨਾ ਜੀ 40 ਫੁੱਟ 40 ਫੁੱਟ 40 ਬਾਏ 40 40 ਬਾਏ 40 ਇਹ ਕਮ ਸੇ ਕਮ ਹੈ। ਅਗਰ ਇਹਨੂੰ 50-40 ਤੇ ਕਰ ਲੈਣੇ ਜਾਂ 50-50 ਤੇ ਕਰ ਲੈਣੇ ਬਹੁਤ ਜ਼ਿਆਦਾ ਬਹੁਤ ਅੱਛਾ, ਯਾਨੀ ਕਿ ਕਮ ਸੇ ਕਮ 40 ਲੇਕਿਨ ਤੇ ਅੱਛਾ ਜਿਹੜਾ 50 ਹੈ ਉਹਦੇ ਚ ਕਿ ਫਿਰ ਹੋਰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਉਹਦੇ 50-50 ਦੇ ਕਰਾਂਗੇ ਬੂਟੇ ਘਟ ਜਾਣੇ ਨੇ। ਉਹ ਬੂਟੇ ਘਟਣ ਦੀ ਵਜ੍ਹਾ ਨਾਲ ਫਿਰ ਪੈਦਾਵਾਰ ਮੁਤਾਸਰ ਹੁੰਦੀ ਹੈ। ਜਿੰਨਾ ਕਿ ਫਿਰ 15-16 ਸਾਲ ਬਾਅਦ ਪੂਰਾ ਫੁੱਲ ਨਹੀਂ ਬਾਗ ਹੁੰਦਾ ਉਨੀ ਦੇਰ ਤੱਕ ਫਿਰ ਉਹ ਨਹੀਂ ਆਮਦਨ ਨਹੀਂ ਆਉਂਦੀ। ਅੱਛਾ ਹੁਣ ਜਿਹੜੇ ਆ ਤੁਹਾਡੇ ਪੌਦੇ ਆ ਜੀ ਇਹ ਕਿੰਨਾ ਕੁ ਫਲ ਜਿਹੜਾ ਇੱਕ ਪੌਦਾ ਜਿਹੜਾ ਨਾ ਲੈ ਲੈਂਦਾ? ਇਹ ਜਿਹਦੇ ਅਸੀਂ ਥੱਲੇ ਖੜੇ ਆ ਕੁਝ ਤੋੜ ਵੀ ਲਿਆ। ਇਹ ਕਮ ਸੇ ਕਮ ਇਨਸ਼ਾਅੱਲਾ ਉਮੀਦ ਹੈ ਕਿ 6-7 ਮਣ ਤੱਕ ਜਾਏ। 6-7 ਮਣ। ਤੇ ਇੱਕ ਮਣ ਦਾ ਕੀ ਰੇਟ ਆ? ਜਿਹੜਾ ਇਸ ਸਾਲ ਨਿਕਲਿਆ ਉਹ 14,000 ਨਿਕਲਿਆ। ਅੱਛਾ ਪਿਛਲੇ ਸਾਲ 24,000 ਤੱਕ ਵੀ ਗਿਆ। ਅੱਛਾ ਅਗਰ 5 ਮਣ ਵੀ ਹੋਵੇ ਤੇ 14 5 70
70,000 ਦਾ ਇੱਕ ਪੌਦੇ ਦਾ ਫਲ ਜਿਹੜਾ ਵਾ ਨਾ। ਹਾਂਜੀ, ਲੇਕਿਨ ਇਹ ਸਾਰੇ ਪੌਦੇ ਨੇ ਥੋੜੇ ਵੀ ਹੁੰਦਾ ਵਾ ਦੇ ਨੇ, ਕੋਈ ਡੇਢ ਦੇ ਨੇ, ਕੋਈ ਮਤਲਬ ਐਵਰੇਜ ਸਾਡੀ ਜਿਹੜੀ ਨਾ ਉਹ ਕੋਈ 3 ਕੁ ਮਣ ਦੇ, ਪੌਣੇ 3 ਮਣ। ਹਾਂ, ਪੋਟੈਂਸ਼ੀਅਲ ਦੀ ਗੱਲ ਕਰ ਰਹੇ ਹਾਂ। ਤੇ ਇਹ ਉਹ ਹੈ ਕਿ ਅਗਰ 40,000 ਤੋਂ ਉੱਪਰ ਹੀ ਯਾਨੀ ਕਿ ਪੌਦੇ ਦਾ 3 ਮਣ ਵੀ ਅਗਰ ਨਿਕਲਦਾ ਵਾ 14 42 40,000 ਤੋਂ ਜੀ ਉੱਪਰ ਹੈ ਆ। ਕਿੰਨੇ ਰੇਟ ਤੋਂ ਕੰਮ ਹੋਇਆ ਤੁਸੀਂ ਕਹਿ ਰਹੇ ਪਿਛਲੇ ਸਾਲ ਫਲ ਘੱਟ ਸੀ। ਫਲ। ਅੱਛਾ, ਦੂਸਰਾ ਇਹ ਦੱਸੋ ਕਿ ਇਹਦੇ ਤੇ ਸਪਰੇਅ ਸਪਰੂ ਦਾ ਕੀ ਹੈ ਯਾਰ? ਇਹਨੂੰ ਸਪਰੇਅ ਨਹੀਂ ਕਰੀਦੀ ਅਸੀਂ ਬਿਲਕੁਲ। ਇਸ ਦਫਾ ਥੋੜੀਆਂ ਬਾਰਿਸ਼ਾਂ ਜ਼ਿਆਦਾ ਹੋਈਆਂ ਨੇ ਤੇ ਇਹਦੇ ਨਾਲ ਜਿਹੜਾ ਦੂਸਰਾ ਬੂਰ ਸੀ ਨਾ ਉਹਨੂੰ ਕੋਈ ਫੰਗਸ ਆਈ ਹੈ, ਜਿਵੇਂ ਇਹ ਵੇਖੋ। ਅੱਛਾ, ਇਹਦੇ ਨਾਲ ਫੰਗਸ ਦੀ ਵਜ੍ਹਾ ਨਾਲ ਆਇਆ ਹੋਇਆ। ਅੱਛਾ, ਠੀਕ ਹੈ ਨਾ। ਜਦੋਂ ਅਗਰ ਜ਼ਿਆਦਾ ਬਾਰਿਸ਼ਾਂ, ਨਮੀ ਜ਼ਿਆਦਾ ਹੋਏ, ਫੰਗਸ ਆਵੇ ਤੇ ਉਹਦੇ 'ਚ ਫਿਰ ਇੱਕ ਮਾਮੂਲੀ ਜਿਹੀ ਕੋਈ ਬਾਈਫੈਂਥਰੀਨ ਜਾਂ ਕੋਈ ਫੰਜੀਸਾਈਡ ਜਿਹੜੇ ਨਾ ਅੱਛਾ, ਹਲਕੀ ਪੋਟੈਂਸੀ ਦੇ, ਉਹ ਬਸ ਇੱਕ ਸਪਰੇਅ ਕਰ ਦਿਓ। ਵਰਨਾ ਇਹਨੂੰ ਕਿਸੇ ਕਿਸਮ ਦੀ ਨਾ ਕੋਈ ਸਪਰੇਅ ਦੀ ਜ਼ਰੂਰਤ ਹੈ ਤੇ ਨਾ ਹੀ ਕਦੀ ਅਸੀਂ ਖਾਦ ਪਾਈਏ। ਅੱਛਾ, ਖਾਦ ਵੀ ਨਹੀਂ ਪਾਈ ਹੈ ਤੇ ਇਹ ਯਾਨੀ ਕਿ ਇੱਕ ਕਿਸਮ ਦੀ ਆਰਗੈਨਿਕ ਹੀ ਹੋਈ ਸਾਰੀ ਜਿਹੜੀ? ਜੀ ਆਰਗੈਨਿਕ ਹੀ। ਮੈਂ ਤਾਂ ਸਾਰਾ ਬਾਗ ਹੀ ਆਰਗੈਨਿਕ। ਅੱਛਾ, ਇਹਦੀ ਤੁਸੀਂ ਇਹ ਦੱਸੋ ਕਿ ਇਹਦੇ 'ਚ ਕਿੰਨੀ ਵੈਰਾਈਟੀਆਂ ਤੁਸੀਂ ਨਾ ਲਾਈਆਂ ਹੋਈਆਂ ਵਾ? ਰੀੜ ਦੀਆਂ ਜੀ? ਹਾਂ, ਅਸਲ ਮੈਂ ਤੇ ਉਹ ਇੱਕ ਅੰਨਾ ਸੌਦਾ ਹੀ ਸੀ। ਰੀੜ ਦੀ ਵੈਰਾਈਟੀਆਂ ਤੇ ਇੰਡੀਆ ਤੋਂ ਮੰਗਵਾਏ ਸਨ, ਲੇਕਿਨ ਖੁਸ਼ਕਿਸਮਤੀ ਨਾਲ ਜ਼ਿਆਦਾ ਮੇਨ ਕਾਬਲੀ ਹੈ। ਅੱਛਾ, ਤੇ ਦੂਸਰੇ ਨੰਬਰ ਤੇ ਸੁਰਾਈ ਹੈ। ਅੱਛਾ, ਤੇ ਦੇਸੀ ਦੇ 2 ਪੌਦੇ ਹੈ ਨੇ। ਅੱਛਾ, ਦੇਸੀ ਦੇ ਬਹੁਤ ਥੋੜੀ ਹੈ ਯਾਨੀ ਕਿ ਜਿਹੜਾ? ਹਾਂਜੀ, 2-3 ਪੌਦੇ ਨੇ। ਹਾਂਜੀ, ਜ਼ਿਆਦਾ ਕਾਬਲੀ ਆ? ਜ਼ਿਆਦਾ ਕਾਬਲੀ। ਫਿਰ ਉਸ ਤੋਂ ਬਾਅਦ ਤੇ ਪੈਦਾਵਾਰ ਇਹਨਾਂ ਚੋਂ ਤਿੰਨਾਂ ਚੋਂ ਕਿਸ ਦੀ ਜ਼ਿਆਦਾ ਵਾ? ਕਾਬਲੀ ਦੀ ਸਰਨਾ ਜ਼ਿਆਦਾ ਹੈ। ਅੱਛਾ, ਸੁਰਾਈ ਦੀ ਵੀ ਬਹੁਤ ਅੱਛੀ। ਸੁਰਾਈ ਦੀ ਕੀਮਤ ਜ਼ਿਆਦਾ ਹੈ। ਅੱਛਾ, ਸੁਰਾਈ ਥੋੜਾ ਜਿਹਾ ਵਜ਼ਨ ਉਹਦਾ ਘਟਦਾ ਤਾਂ ਕੀਮਤ ਜ਼ਿਆਦਾ। ਸੁਰਾਈ ਦੀ ਕੀਮਤ ਕਿੰਨੀ ਸੀ ਪਿਛਲੇ ਸਾਲ? ਦੇਸੀ ਦੀ ਕੀਮਤ ਕਾਫੀ ਘੱਟ ਹੈ, ਲੇਕਿਨ ਉਹ ਉਸ ਤੋਂ ਵੀ ਜ਼ਿਆਦਾ ਲੱਗਦਾ। ਉਹਦੀ ਤਾਂ ਆਪਣਾ ਵਜ਼ਨ ਬਹੁਤ ਆ ਜਾਂਦਾ। ਅੱਛਾ, 14 ਵਜ਼ਨ ਜ਼ਿਆਦਾ ਵਾ। ਜੀ। ਅੱਛਾ, ਇੱਕ ਹੋਰ ਮੈਂ ਚੀਜ਼ ਇੱਥੇ ਦੇਖੀ ਹੈ, ਚਲੋ ਰੀੜ ਦੀ ਤਾਂ ਗੱਲ ਚੱਲਦੀ ਰਹਿ ਗਈ। ਇੱਥੇ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਨਾ ਸ਼ਾਇਦ ਬੜਾ ਉਹ ਪਿੱਛੇ ਜਾਮਣ ਤੇ ਵੀ ਲੱਗਿਆ ਹੋਇਆ ਸੀ। ਹਾਂਜੀ, ਤੇ ਇੱਥੇ ਰੀੜ ਤੇ ਵੀ ਲੱਗਿਆ ਹੋਇਆ ਵਾ। ਹਾਂਜੀ ਰਾਣਾ ਸਾਹਿਬ, ਮਾਸ਼ਾਅੱਲਾ ਇੱਕ ਚੁਆਈ ਜਿਹੜੀ ਨਾ ਉਹ 30-35 ਕਿਲੋ ਹੋ ਜਾਂਦੀ ਹੈ ਅੱਛਾ, ਪੂਰੇ ਬਾਗ ਚੋਂ, ਤੇ 10-12 ਦਿਨ ਬਾਅਦ ਚੁਆਈ ਕਰੀਦੀ। ਅੱਛਾ, ਹੁਣ ਇਹਦੀ ਤਕਰੀਬਨ ਖਤਮ ਹੋ ਗਈ। ਹੁਣ ਸਤੰਬਰ 'ਚ ਫਿਰ ਇਹਦੀ ਅੱਛੇ ਵਾਲਾ ਸ਼ਾਇਦ ਜਾਣਾ ਸ਼ੁਰੂ ਹੋ ਜਾਏ। ਯਾਨੀ ਕਿ ਇਹ ਮਹੀਨੇ 'ਚ ਤੁਹਾਡਾ ਕੋਈ 1.5 ਮਣ ਸ਼ਾਇਦ ਤੁਹਾਡੇ ਕੋਲ ਜਿਹੜਾ ਵਾ ਨਾ? ਅਲਹਮਦੁਲਿਲਾ ਚੰਗੇ ਯਾਨੀ ਕਿ ਜਿਹੜੇ ਦਿਨ ਹੁੰਦੇ ਸ਼ਾਇਦ ਤਾਂ ਪਹਿਲਾਂ ਹੀ ਬੁਕਿੰਗ ਹੋਈ ਹੁੰਦੀ ਹੈ। ਹਾਂ, ਨਹੀਂ ਜੀ, ਸ਼ਾਇਦ ਤਾਂ ਦੱਸੋ। ਇੰਨਾ ਜ਼ਬਰਦਸਤ ਆਰਗੈਨਿਕ ਸ਼ਾਇਦ ਹੈ। ਉਹ ਜਿਹੜਾ ਇੱਕ ਵਾਰੀ ਵਿਜ਼ਿਟ ਕਰ ਜਾਂਦਾ ਉਹ ਫਿਰ ਆਪਣੀ ਭੁੱਖ ਖਾ ਲੈਂਦਾ ਜੀ। 10 ਕਿਲੋ ਮੇਰਾ ਸਭ ਤੋਂ ਜ਼ਿਆਦਾ ਜਿਹੜਾ ਵਾ ਨਾ ਪਾਕਿਸਤਾਨ 'ਚ ਤੁਸੀਂ ਸੇਲ ਕਰਨੀ ਹੈ? ਹਾਂਜੀ, ਸੇਲ ਕਰੀ। ਕਿਉਂਕਿ ਬਾਕੀ ਤੋਹਫੇ ਤਾਂ ਐਫੀ ਚਾਹੀਦੇ ਨੇ ਦੋਸਤਾਂ। ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦੀ ਡਿਮਾਂਡ ਆ ਨਾ, ਉਹ ਕਹਿੰਦੇ ਆ ਕਿ ਯਾਰ ਕੋਈ ਸ਼ਾਇਦ ਐਸਾ ਦੱਸੋ ਹੈ, ਇਹ ਸਾਨੂੰ ਚਿਰਾਗ ਤਲੇ ਜਿਹੜਾ ਸਾਨੂੰ ਇਹ ਨਹੀਂ ਪਤਾ ਵੀ ਰਜ਼ੀ ਸਰ। ਕਈ ਬੰਦੇ ਨਾ ਪੁੱਛਿਆ, ਕਹਿੰਦੇ ਵੀ ਸ਼ਾਇਦ ਕਿਤੋਂ। ਮੈਂ ਕਿਹਾ ਯਾਰ ਸ਼ਾਇਦ ਭਰੋਸੇ ਵਾਲੀ ਗੱਲ ਗਲਤ ਆ। ਮੈਂ ਕਿਹਾ ਜ਼ਿਆਦਾਤਰ ਲੋਕਾਂ ਨੇ ਉਹ ਡੱਬੇ ਰੱਖੇ ਹੋਏ ਆ ਅਤੇ ਮੱਖੀਆਂ ਨੂੰ ਮਜ਼ਦੂਰੀ ਤੇ ਲਾਇਆ ਹੈ। ਤੇ ਉਹ ਸ਼ੀਰਾ ਮੈਂ ਕਿਹਾ ਵੀ ਹੁਣ ਉਹ ਦੂਸਰਾ ਜਿਹੜਾ ਨਾ ਖਾਲਸ ਵਾਲਾ ਜੰਗਲ ਵਾਲਾ, ਉਹ ਤੇ ਕੋਈ ਜੰਗਲ ਵਾਲਾ ਕੋਈ ਠੇਕੇਦਾਰ ਹੋਵੇ, ਉਹਦੇ ਕੋਲ ਇਹ ਨਹੀਂ ਸੀ ਪਤਾ ਵੀ ਰਜ਼ੀ ਸਾਹਿਬ ਕੇ ਵੀ ਜਿਹੜਾ ਨਾ ਅਸੀਂ ਪਿਛਲੀ ਵਾਰੀ ਰਹੇ ਅਸਲ 'ਚ ਰੀੜਾਂ ਦੇ ਚੱਕਰ 'ਚ। ਇਹਨੂੰ ਸਪਰੇਅ ਹੁੰਦੀ ਨਹੀਂ, ਉਹ ਸ਼ਾਇਦ ਮਰਦਾ ਹੀ ਤਾਂ ਸਪਰੇਆਂ ਦੀ ਵਜ੍ਹਾ ਨਾਲ। ਇਹ ਬਹੁਤ ਇਹਦੇ 'ਚ ਨਾ ਆਲੇ ਦੁਆਲੇ ਵੀ ਸਾਡਾ ਹੀ ਮਤਲਬ, ਹੁਣ ਤੁਸੀਂ ਹਰ ਦੂਸਰੇ ਤੀਸਰੇ ਬੂਟੇ ਤੇ ਛੱਤਾਂ ਵੇਖੋ। ਹਾਂਜੀ। ਤੇ ਇਸ ਸ਼ਹਿਦ ਦਾ ਕਿੰਨਾ ਕੁ ਰੇਟ ਜਿਹੜਾ ਵਾ ਨਾ ਹੈ? ਇਹ ਮਤਲਬ ਪੈਦਾਵਾਰ ਤੇ ਇਹ ਪਿਛਲੇ ਸਾਲ ਦੀ ਪੈਦਾਵਾਰ ਬਹੁਤ ਘੱਟ ਸੀ। ਮਤਲਬ ਸਾਡਾ ਟੋਟਲ ਸੀਜ਼ਨ ਦਾ ਜਿਹੜਾ ਸੀ ਨਾ ਉਹ ਮੇਰਾ 20-22 ਕਿਲੋ ਹੋਇਆ ਸੀ। ਅੱਛਾ, ਜਿਹਦਾ ਮਣਾ 'ਚ ਹੁੰਦਾ ਹੈ। ਉਦੋਂ ਤੇ 4-5 ਹਜ਼ਾਰ ਤੋਂ ਕਿਲੋ ਵਿਕਿਆ। ਤੇ ਜਿਹੜਾ ਅੱਜ ਕੱਲ੍ਹ ਇਹਦਾ ਰੇਟ ਹੈ ਉਹ 1800 ਤੋਂ ਲੈ ਕੇ 2200 ਤੱਕ ਵੇਰੀ ਕਰਦਾ। ਠੀਕ। ਇੱਕ ਜਿਹੜੇ ਬੋਤਲ ਕਿਲੋ ਵਾਲੀ ਹੈ। ਅੱਛਾ, ਚਲੋ ਇਹ ਤਾਂ ਵੇਚਣਾ ਯਾਨੀ ਕਿ ਇੱਕ ਕਿਸਮ ਦਾ ਸ਼ਹਿਦ ਦਾ ਅਸੀਂ ਟ੍ਰੇਲਰ ਹੈ। ਤੇ ਹੁਣ ਅਸੀਂ ਆਨੇ ਆ ਹਰੀ ਡਾਲ। ਅੱਛਾ ਜੀ, ਇਹ ਹਰੀੜ ਜਿਹੜੀ ਹੈ ਨਾ, ਇਹ ਕਿੱਥੇ ਜ਼ਿਆਦਾ ਇਸਤੇਮਾਲ ਹੁੰਦੀ ਹੈ? ਰੀੜ ਪਾਕਿਸਤਾਨ ਤੇ ਮੁਰੱਬਾ ਹੀ ਇਹਦਾ 90% ਜਿਹੜੀ ਨਾ ਯੂਜ਼ ਉਹ ਮੁਰੱਬੇ 'ਚ। ਤੇ ਬਾਕੀ ਕੁਝ ਹਕੀਮ ਹਜ਼ਰਾਤ ਜਿਹੜੇ ਦਵਾਈਆਂ ਇਸਤੇਮਾਲ ਕਰਦੇ ਨੇ, ਕੁਝ ਕਰਕੇ ਫੱਕੀ ਬਣਦੀ ਜਾਂ ਦਵਾਈਆਂ ਮੁਖਤਲਿਫ ਡੋਜ਼ ਦੇ ਨਾਲ ਉਹਨੂੰ ਇਸਤੇਮਾਲ ਕਰਦੇ ਨੇ। ਜਿਹੜਾ ਇਹਨਾਂ ਤਿੰਨਾਂ ਵੈਰਾਈਟੀਆਂ ਤੋਂ ਮਹਿੰਗੀ ਹਰੀੜ ਆ ਫਰਜ਼ ਕੀਤਾ ਕਿ ਉਹਦਾ ਰੇਟ ਕਿਤਨਾ ਮੈਕਸਿਮਮ ਤੱਕ ਕਿਤਨਾ ਕੁ ਹੈ? ਰੇਟ ਸੁਰਾਈ ਦਾ ਜਾਂ ਉਹਦਾ ਆਪਣਾ ਕਾਬਲੀ ਦਾ ਤਕਰੀਬਨ ਇੱਕ ਹੀ ਹੈ। ਠੀਕ ਹੈ ਨਾ। ਬਲਕਿ ਅਸੀਂ ਜਦੋਂ ਸੇਲ ਕਰੀਦਾ ਅਸੀਂ ਮਿਕਸ ਉਹਨਾਂ ਨੂੰ ਕਹੀਦਾ, ਦੇਸੀ ਵਿੱਚ ਹੀ ਮਿਕਸ ਹੋ ਜਾਂਦੀ। ਉਹਨਾਂ ਦੀ ਆਪਣੀ ਕੈਟੇਗਰੀ ਨੰਬਰ ਵਾਈਜ਼ ਨੇ। 100 ਨੰਬਰ ਹੈ, 80 ਨੰਬਰ ਹੈ, 60 ਨੰਬਰ ਹੈ। ਅੱਗੋਂ ਫਿਰ ਮੁਰੱਬੇ ਵਾਲੇ ਡਿਫਰੈਂਸ਼ੀਏਟ ਕਰਦੇ ਨੇ ਤੇ ਉਹਦੀ ਕੀਮਤ ਮੁਕਰਰ ਕਰਦੇ ਨੇ। ਇਹ ਕਿਤਨੇ ਤੱਕ ਯਾਨੀ ਕਿ ਮਹਿੰਗੇ ਤੋਂ ਮਹਿੰਗਾ ਕਿਤਨੇ ਤੱਕ ਮਣ ਵਿਕਿਆ ਵਾ ਤੁਹਾਡਾ? ਇਹ ਜਿਹੜਾ ਸਰਦੀਆਂ ਵਾਲਾ ਫਲ ਹੈ ਨਾ, ਜਿਹੜਾ ਹੁਣ ਤੁਹਾਨੂੰ ਆਇਆ ਬੂਰ ਹਜੇ ਤਿਆਰ ਕਰ ਰਿਹਾ, ਇਹ ਸਰਦੀ ਤਿਆਰ ਹੋਏਗਾ ਤੇ ਇਹ ਲੈ ਕੇ ਜਾਂਦੇ ਨੇ ਨਰਸਰੀ ਵਾਲੇ। ਅੱਛਾ, ਇਹਦੇ ਬੀਜ ਦੇ ਪਰਪਸ ਵਾਸਤੇ। ਅੱਛਾ, ਉਹ ਬੀਜ ਜਿਹੜਾ ਅਸੀਂ ਲੈ ਕੇ ਜਾਂਦੇ ਨੇ ਉਦੋਂ ਮੈਕਸਿਮਮ ਰੇਟ ਹੁੰਦਾ, ਕਿਉਂਕਿ ਫਲ ਬਹੁਤ ਘੱਟ ਹੁੰਦਾ। ਲੋਕੀ ਜ਼ਿਆਦਾ ਡੰਡਿਆਂ ਨਾਲ ਤੋੜਦੇ ਨੇ ਤੇ ਛੋਟਾ ਫਲ ਵੀ ਜ਼ਾਇਆ ਹੋ ਜਾਂਦਾ।
ਤੇ ਉਦੋਂ ਮੈਕਸਿਮਮ ਤਕਰੀਬਨ ਪਿਛਲੇ ਸਾਲ ਗਿਆ ਜੇ 26000 ਰੁਪਏ ਤੱਕ ਅੱਛਾ, ਪਰ ਮੰਨ। ਤਕਰੀਬਨ 600 ਰੁਪਏ ਕਿਲੋ ਤੋਂ ਉੱਪਰ ਹੀ ਜਿਹੜਾ ਵਾ। ਹਾਂਜੀ 600 ਰੁਪਏ ਕਿਲੋ। ਕਿਉਂਕਿ ਕਿਲੋ ਬਾਕੀ fruit- ਬਾਜ਼ਾਰ 'ਚ ਪਤਾ ਕੀਤਾ 1100 ਰੁਪਏ ਕਿਲੋ ਤੇ ਮੁਰੱਬਾ ਦੇ ਰਹੇ। ਹਾਂ ਨਹੀਂ ਫਰੂਟ ਰੇਟ ਦਾ ਦਾ। ਉਹ ਦੇਖੋ ਨਾ ਹੁਣ ਉਹਦੇ ਚ ਚੀਨੀ। ਚੀਨੀ ਜਿਹੜੀ ਆ ਨਾ 200 ਰੁਪਏ ਕਿਲੋ ਵਾਲੀ ਪੈਣੀ ਆ ਹੈ ਹਾਂਜੀ ਤੇ 1100 ਰੁਪਏ ਹਾਂ ਤੇ ਉਹ ਤੇ ਫਿਰ 600 ਤੇ 200 800 ਤੇ ਉਹ 11 ਤੇ 11 2200 ਰੁਪਏ ਚ ਜਿਹੜਾ ਵਾ ਨਾ ਉਹ ਵਾਕਈ ਕੰਮ ਜਿਹੜਾ ਨਾ ਵੈਲਿਊ ਬੜਾ- ਐਡਿਡ ਤੇ ਹਮੇਸ਼ਾ ਹਾਂ ਫਾਇਦਾ ਨਹੀਂ ਵੈਲਿਊ ਐਡੀਸ਼ਨ। ਅੱਛਾ ਰਈਸ ਸਾਹਿਬ, ਇਹਦਾ ਮੁਰੱਬਾ ਜਿਹੜਾ ਵਾ ਨਾ ਕਿਸ ਤਰ੍ਹਾਂ ਉਹ ਕੋਈ ਪਹਿਲੋਂ ਤਾਂ ਹੁੰਦਾ ਸੀ ਨਾ ਵੀ ਉਹ ਕੋਈ ਹੁਣ ਕੋਈ ਮਸ਼ੀਨਾਂ ਵਾ ਇਹਨਾਂ ਦੀਆਂ ਜਿਹੜੀਆਂ ਉਹ ਜੀ ਜੀ ਚੋਪਾ ਪਹਿਲਾਂ ਔਰਤਾਂ ਲਾਉਂਦੀਆਂ ਹਨ। ਹਾਂ ਹਾਂ ਹੁਣ ਮਸ਼ੀਨਾਂ ਬੜੀ ਸਿੰਪਲ ਮਸ਼ੀਨ ਹੈ। ਅੱਛਾ ਉਹਦੇ ਅੱਛਾ ਵਿੱਚ ਥੱਲੇ ਰੱਖ ਦਿੰਦੇ ਤੇ ਉਹ ਪੰਜਾ ਜਿਹਾ ਬਣਿਆ ਉੱਤੇ ਅੱਛਾ ਆਉਂਦਾ ਅੱਛਾ ਹੈ। ਉਹਨੂੰ ਪਛ ਲਾ ਦਿੰਦੇ। ਅੱਛਾ ਇਹ ਫੁੱਲ ਕਿਹੜੇ ਦਿਨਾਂ ਚ ਆਉਣਾ ਸ਼ੁਰੂ ਹੁੰਦਾ ਵਾ ਇਸ ਨੂੰ? ਫੁੱਲ ਹਾਂ ਹਰੀੜ ਨੂੰ ਹਰੀਰ ਜਦੋਂ ਹੀ ਬੂਰ ਇਹਨੇ ਜਿਹੜਾ- ਡਾਰਮੈਂਸੀ ਚ ਜਾਗਣਾ ਹੈ, ਹੂੰ। ਤੇ ਉਦੋਂ ਹੀ ਇਹਦਾ ਨਾਲ ਹੀ ਫੋਰਥ ਲੱਗਦੇ ਫੋਰਥ ਦੇ ਨਾਲ ਹੀ ਬੂਰ ਬਣ ਜਾਣਾ। ਅੱਛਾ ਉਦੋਂ ਹੀ ਆਪਣਾ ਫਰੂਟਿੰਗ ਸ਼ੁਰੂ ਹੋ ਜਾਣੀ। ਯਾਨੀ ਫਰਵਰੀ ਦੇ- ਤਕਰੀਬਨ ਨਹੀਂ ਮਾਰਚ ਦੇ ਮਾਰਚ ਦੇ ਐਂਡ ਚ ਮਾਰਚ ਦੇ ਐਂਡ ਚ ਯਾਨੀ ਕਿ ਇਹਨੂੰ ਬੂਰ ਆਉਣਾ ਸ਼ੁਰੂ ਹੋ ਜਾਂਦਾ। ਬੂਰ ਇਹਦਾ ਅੱਛਾ। ਫਸਲੀ ਬਣਨੀ ਸ਼ੁਰੂ ਹੋ ਹਾਂ ਅਪ੍ਰੈਲ ਮਈ ਜੂਨ ਜੁਲਾਈ ਜੁਲਾਈ ਤੇ ਅਗਸਤ। ਅਗਸਤ 5 ਮਹੀਨਿਆਂ ਅਗਸਤ ਬਾਅਦ। ਦੀ 15 ਤੋਂ ਤਕਰੀਬਨ ਇਹਦੀ ਹਾਰਵੈਸਟਿੰਗ ਸ਼ੁਰੂ ਹੋ ਜਾਂਦੀ। ਤੇ ਇਹਦੀ ਕਿੰਨੇ ਕੁ ਦਿਨ ਯਾਨੀ ਕਿ ਹਾਰਵੈਸਟਿੰਗ ਜਿਹੜੀ ਇਹਨੇ ਚੱਲਦੀ ਆ? ਉਹ ਤੇ ਅਗਰ ਤੁਹਾਡੇ ਕੋਲ ਮਤਲਬ ਮੇਰੇ ਕੋਲ ਵਪਾਰੀ ਕੋਈ ਦੂਰ ਦਾ ਹੁੰਦਾ ਹੈ, ਹਾਂ ਉਹ ਕਹਿੰਦਾ ਜੀ ਮੈਨੂੰ 2-3 ਦਿਨ ਚ ਸਾਰੀ ਇਕੱਠੀ ਕਰਕੇ ਤੇ ਮੈਂ ਇਕੱਠੇ ਲੈ ਕੇ ਜਾਣਾ ਹੈ। ਠੀਕ ਹੈ। ਫਿਰ ਉਹਨੂੰ 3-4 ਦਿਨ ਦਾ ਟਾਈਮ ਲੈ ਲਈਦਾ। ਹਾਂ ਹਾਂ ਉਹ ਰੋਜ਼ਾਨਾ ਦੀ ਬੁਨਿਆਦ ਤੇ ਮਤਲਬ ਕਦੇ 40 ਮਣ 50 ਮਣ ਜਿੰਨੀ ਵੀ ਹੂੰ, ਹਾਰਵੈਸਟ ਹੋਈ ਉਹ ਕਰਕੇ, ਹੂੰ। ਕਿਉਂਕਿ ਇਹਨੂੰ 10-15 ਦਿਨ ਪਈ ਰਹੇ ਕੋਈ ਮਸਲਾ ਨਹੀਂ। ਠੀਕ ਹੈ ਨਾ ਜੀ? ਜ਼ਮੀਨ ਤੇ ਪਈ ਰਹੇ। ਬਾਹਰ ਕੱਢ ਪਈ ਬਾਹਰ ਰਹੇ ਪਈ ਜਿੱਥੇ ਮਰਜ਼ੀ ਜ਼ਮੀਨ ਤੇ ਵੀ ਪਈ ਰਹੇ ਕੋਈ ਮਸਲਾ ਨਹੀਂ। ਅੱਛਾ, ਸਿਰਫ ਇੱਕ ਵਜ਼ਨ ਖਾਲਸਾ ਵੀ ਦੀ ਥੋੜਾ ਹਾਰਵੈਸਟਿੰਗ ਕਿਵੇਂ ਹੁੰਦੀ ਮਤਲਬ ਤੋੜਦੇ ਅਸੀਂ ਇਹਨੂੰ ਕਰੀਦਾ ਡਾਂਗਾਂ ਦੇ ਨਾਲ। ਇਹ ਨਾ ਸਖਤ ਹੈ ਤੇ ਆਮਲਾ ਜਿਹੜਾ ਉਹ ਨਰਮ ਹੈ, ਉਹ ਤੇ ਹਿਲਾਓ ਤੇ ਥੱਲੇ ਡਿੱਗ ਪੈਂਦਾ ਨੇ। ਇਹਨੂੰ ਡਾਂਗਾਂ ਨਾਲ ਫਿਰ ਤੋੜਨਾ ਪੈਂਦਾ। ਡਾਂਗਾਂ ਦੇ ਨਾਲ ਫਿਰ ਬੂਰ ਵੀ ਜਾਇਆ ਹੁੰਦਾ ਤੇ ਛੋਟਾ ਜਿਹੜਾ ਥਾਲੇ ਉਹ ਵੀ ਜੀ ਡਾਂਗਾਂ ਵਾਲੇ ਥੱਲੇ ਡਿੱਗ ਥੱਲੇ ਔਰਤਾਂ ਚੁੱਕ ਕੇ ਉਹ ਥੱਲੇ ਭਰ ਦਿੰਦੀਆਂ। ਤੇ ਲੇਕਿਨ ਇਹ ਕਿ ਜਿਹੜੇ ਹੁਣ ਐਤਕੀ ਬੂਰ ਇਹਨਾਂ ਲੇਟ ਚੁੱਕਿਆ, ਹੁਣ ਐਤਕੀ ਇਹਦੀ ਹੈਂਡ ਪਿਕਿੰਗ ਹੋਏਗੀ। ਹੈਂਡ ਪਿਕਿੰਗ ਇਹ ਚ ਕਿ ਉਹਦੇ ਚ ਮਜ਼ਦੂਰੀ ਜ਼ਿਆਦਾ ਆ ਜਾਂਦੀ ਹੈ, ਹਾਂ ਲੇਕਿਨ ਇਹ ਅਗਲਾ ਫਲ ਬਚ ਜਾਂਦਾ ਉਹ ਨਹੀਂ ਮੇਰੇ ਖਿਆਲ ਕਿ ਉਹੀ ਹੈਂਡ ਪਿਕਿੰਗ ਵਾਲੇ। ਅੱਛਾ ਇਹਦੇ 'ਚ ਇੱਕ ਮੈਂ ਦੇਖਿਆ ਕਿ ਇਹਦੇ 'ਚ ਕੋਈ ਤਰਾਸ਼ ਕਰਾਸ਼ ਨਹੀਂ ਕਰਦੇ ਹੈ ਪੌਦੇ? ਨਹੀਂ ਇਹਦੀ ਜਿਸ ਤਰ੍ਹਾਂ ਪੌਦਾ ਹੈ ਕਿਉਂਕਿ ਤੁਸੀਂ ਵੇਖਣਾ ਬਿਲਕੁਲ ਟਿਪ ਤੇ ਤਾਂ ਨਿਕਲਦਾ ਹੈ ਬੂਰ ਜਿਹੜਾ। ਠੀਕ ਹੈ ਨਾ ਜੀ? ਅਗਰ ਉਹਨੂੰ ਕੱਟਾਂਗੇ ਤੇ ਉਹ ਬੂਰ ਦੇ ਉਸ ਸਾਲ ਨਹੀਂ ਲੱਗੇਗਾ। ਖਾਲਾ ਸਾਹਿਬ ਅਗਰ ਸਾਨੂੰ ਉਹ ਪਿਛਲੇ ਪਾਸੇ ਜਿਹੜਾ ਪੌਦਾ ਵਾ ਉਹ ਜ਼ਰਾ ਦਿਖਾਓ ਤੇ ਉਹਦੇ 'ਚ 3-4 ਤੇ ਜਿਹੜੇ ਤਣੇ ਜੇ ਨਜ਼ਰ ਆ ਰਹੇ ਆ, ਜੀ ਜੀ ਇਹ ਇੱਕੋ ਹੀ ਪੌਦਾ ਵਾ ਕਿ ਇਹ? ਨਹੀਂ ਇੱਕ ਹੀ ਪੌਦਾ ਹੈ। ਹਾਂ ਜਿਵੇਂ ਇਹ ਹੁਣ ਨਾਗਾ ਲਾਇਆ ਨਾ, ਹਾਂ ਹਾਂ ਇਹ ਸਿੰਗਲ ਸਟੈਮ ਹੈ। ਹਾਂ ਇੱਥੇ ਕੋਈ ਨਾਗੇ ਹੋਣੇ ਨੇ। ਜਿਵੇਂ ਉਹ ਤੀਸਰੇ ਨੰਬਰ ਚੌਥੇ ਲੱਗਾ ਉਹ ਡਬਲ ਸਟੈਮ ਹੈ। ਅੱਛਾ ਅੱਛਾ ਉਹ ਜਿਵੇਂ ਵੀ ਇਹਨੇ ਸਟੈਮ ਨਾਲ ਕੱਢਣੀ ਹੈ ਨਾ ਉਹ ਨਾਲ ਤਿਆਰ ਹੋ ਜਾਂਦਾ ਪੌਦਾ। ਅੱਛਾ ਉਹਨੇ 4-5 ਕੱਢ ਲਈਆਂ ਉਸੇ ਤਰ੍ਹਾਂ 4-5 ਵਾਲੇ 'ਚ ਲੇਕਿਨ ਉਹ ਆਪਣਾ ਫੇਰ ਪੂਰਾ ਕਰ ਦਿੰਦਾ। ਤੇ ਇਹਦੀ ਮਾਰਕੀਟਿੰਗ 'ਚ ਤੁਹਾਨੂੰ ਯਾਨੀ ਕਿ ਵੇਚਣ 'ਚ ਕੋਈ ਦੁਸ਼ਵਾਰੀ? ਨਹੀਂ ਅੱਛਾ ਬਲਕਿ ਜ਼ਿਆਦਾ ਵਾ? ਬਲਕਿ ਲੋਕਾਂ ਨੂੰ ਜਵਾਬ ਦੇਣ 'ਚ ਦੁਸ਼ਵਾਰੀ ਹੈ, ਅੱਛਾ ਅੱਛਾ ਕਿਉਂਕਿ ਇੱਕ ਬੰਦੇ ਨੂੰ ਦੇਣੀ ਹੁੰਦੀ ਹੈ, ਬਾਕੀ 35 ਨਾਰਾਜ਼ ਆ ਇੱਕ ਅਨਾਰ ਤੇ 100 ਬਿਮਾਰ ਵਾਲਾ ਹਿਸਾਬ ਜਿਹੜਾ ਵਾ ਨਾ। ਮੈਂ ਸਾਥੀਆਂ ਨੂੰ ਇਹ ਮਸ਼ਵਰਾ ਦੇਣਾ ਜ਼ਿਮੀਂਦਾਰਾਂ ਨੂੰ ਕਿ ਮੇਰਾ ਜਿੰਨਾ ਵੀ ਨੁਕਸਾਨ ਹੈ ਪਰਲਾ ਮੁਰੱਬਾ ਵਾਹੀ ਕਰੀ ਦੀ 2-3 ਸਾਲ ਐਸੇ ਹੋ ਗਏ ਨੇ ਜਿਹੜੇ ਪਾਲਿਸੀਜ਼ ਨੇ ਸਾਡੀ ਗਵਰਨਮੈਂਟ ਨੇ ਜ਼ਰਾਤ ਤੇ ਬਿਲਕੁਲ ਦਬਾਅ ਹੋ ਕੇ ਰਹਿ ਗਈ। ਇਹ ਹਰੀੜ ਹੀ ਹੈ ਜਿਹੜੇ ਸਾਡੇ ਨੁਕਸਾਨਾਂ ਨੂੰ ਪੂਰੀ ਕਰ ਕੇ ਆਪਣਾ ਮੁਨਾਫੇ 'ਚ ਲੈ ਕੇ ਜਾਂਦੀ। ਯਾਨੀ ਕਿ ਅਸੀਂ ਤਾਂ ਇਹੀ ਸਮਝਦੇ ਸੀ ਵੀ ਹਰੀੜ ਜਿਹੜੀ ਹੈ ਨਾ ਬਿਮਾਰਾਂ ਨੂੰ ਤੇ ਮਿਹਦੇ ਮੂਹਦੇ ਨੂੰ ਫਾਇਦਾ ਦਿੰਦੀ ਆ, ਪਰ ਇਹ ਪਤਾ ਲੱਗਿਆ ਕਿ ਰਜ਼ੀ ਵਰਗੇ ਜ਼ਿਮੀਂਦਾਰਾਂ ਨੂੰ ਵੀ ਨਾ ਨਹੀਂ ਇਹ ਸਾਰੇ ਪਾਕਿਸਤਾਨ ਦੇ ਜ਼ਿਮੀਂਦਾਰਾਂ ਨੂੰ ਫਾਇਦਾ ਦੇਗੀ। ਨਹੀਂ ਹੋਰ ਵੀ ਕਿਤੇ ਤੁਹਾਡੇ ਨੌਲੇਜ ਹੈ ਕਿ ਹਰੀੜ ਦੇ ਬਾਗ ਵਗੈਰਾ? ਜੀ ਆਪਣਾ ਉੱਥੇ ਲੱਗੇ ਨੇ ਨਾਲਾ ਖੁਰਦ ਨੇ, ਹਬੀਬਾਬਾਦ ਹੈ ਬੜਾ ਅੱਛਾ, ਬੜਾ ਸੈਕਟਰੀ ਸਾਹਿਬ ਦਾ ਬਾਗ ਹੈ, ਬਹੁਤ ਵੱਡਾ ਬਾਗ ਹੈ। ਕਸੂਰ ਵਿੱਚ ਨੇ, ਲਾਹੌਰ ਵੀ ਹੈ ਇੱਕ, ਹਰੀਪੁਰ ਹੈ। ਬਿਲਕੁਲ ਬਾਗ ਹੈ ਨੇ 8-10 ਬਾਗ ਵੱਡੇ ਨੇ। ਬਾਕੀ 2-2 4-4 ਪੌਦੇ ਤੇ ਅਕਸਰ ਲੋਕਾਂ ਨੂੰ ਲਾਏ। ਲੇਕਿਨ ਮੇਰੇ ਖਿਆਲ ਕਿ ਹਾਲੇ ਵੀ ਇੰਪੋਰਟ ਹੀ ਹੁੰਦੀ ਹੋਣੀ ਜ਼ਿਆਦਾਤਰ ਰੀੜ। ਇੰਪੋਰਟ ਹੁਣ ਇੰਡੀਆ ਤੇ ਬੈਨ ਹੈ ਨਾ। ਹੁਣ ਇੰਪੋਰਟ ਹੁੰਦੀ ਹੈ ਕਿ ਸੁੱਕੀ ਰੀੜ ਵਾਇਆ ਦੁਬਈ ਆਉਂਦੀ ਹੈ। ਅੱਛਾ ਉਹਦੇ ਫਿਰ ਮੁਰੱਬਾ ਪਾਉਂਦੇ, ਲੇਕਿਨ ਉਹਦੀ ਕੁਆਲਿਟੀ ਨਹੀਂ ਸੁੱਕੀ ਦੀ ਜਿਹੜੀ ਹੈ ਨਾ, ਕਿਉਂਕਿ ਇੰਡੀਅਨ ਰੁਪੀਸ ਦੇ ਹਿਸਾਬ ਨਾਲ ਉਹ ਵੀ ਮਹਿੰਗੀ ਪੈਂਦੀ ਹੈ। ਅੱਛਾ ਇੱਕ ਹਲੇ ਤੁਹਾਡਾ ਤਾਂ ਇਹ ਚੱਲ ਹੀ ਰਿਹਾ ਵਾ, ਇਹ 14 ਸਾਲ, ਇਹ ਕਿੰਨੇ ਕੁ ਸਾਲ ਪੌਦਾ ਜਿਹੜਾ ਨਾ ਚੱਲਦਾ ਰਹਿੰਦਾ? ਜੇ ਦੇਖੀਏ ਕੋਈ ਪੌਦਾ ਤੇ ਇਹ ਤਕਰੀਬਨ ਜੀ ਇਹਦੀ ਉਮਰ ਤੇ ਬਹੁਤ ਜ਼ਿਆਦਾ 200 ਸਾਲ ਦਾ। ਅੱਛਾ ਹਿੰਦੂ ਜਿਹੜੇ ਨਾ ਉਹਦੀ ਪੂਜਾ ਕਰਦੇ ਨੇ। ਯਾਨੀ ਕਿ ਇਹਦਾ ਇਹ ਵਾਏ ਦਿੰਦੇ ਨੇ। ਹਾਂ ਇਹ ਪੌਦੇ ਦੀ। ਹਾਂਜੀ ਯਾਨੀ ਕਿ ਇਹ ਪੌਦਾ ਹੋਵੇ ਤਾਂ ਕਹਿੰਦੇ ਬਿਮਾਰੀ ਆ ਹੀ ਨਹੀਂ ਸਕਦੀ ਉਹਨਾਂ ਦਾ। ਇਹ ਵੇ ਅੱਛਾ ਯਾਨੀ ਕਿ ਇਹਦਾ ਮਤਲਬ ਇਹ ਆ ਕਿ ਇੱਕ ਵਾਰੀ ਇਹ ਲਾ ਲੇ ਜੀ ਤੇ ਫਿਰ ਅੱਗੇ 3-4 ਨਸਲਾਂ ਜਿਹੜਾ ਵਾ ਨਾ, ਹਾਂਜੀ ਫਿਰ ਮਜ਼ੀਦ ਲਗਾਉਣੇ ਦੀ ਜ਼ਰੂਰਤ ਕੋਈ ਨਹੀਂ।
ਰਜੀ ਸਾਹਿਬ, ਜੀ ਜੀ ਇਹ ਜਿਹੜਾ ਪੌਦਾ ਨਾ ਹੁਣ ਇਹਦੇ ਤੇ ਤੁਸੀਂ ਦੇਖੋ ਫਲ ਤੇ ਮਾਸ਼ਾਅੱਲਾ ਬਹੁਤ ਹੈ, ਜੀ। ਲੇਕਿਨ ਇਹ ਛੋਟਾ ਸਾਈਜ਼ ਵਿੱਚ। ਇੱਕ ਤੇ ਫਲ ਜ਼ਿਆਦਾ ਹੈ ਅੱਛਾ ਜਿਹਦੇ ਵਜ੍ਹਾ ਨਾਲ ਇਹਦਾ ਸਾਈਜ਼ ਛੋਟਾ ਹੈ। ਹੂੰ ਦੂਸਰਾ ਇਹਨੇ ਚੁੱਕਿਆ ਦੂਸਰੇ ਬੂਰ ਵਾਲਾ, ਅੱਛਾ ਠੀਕ ਹੈ ਨਾ। ਇਹ ਜ਼ਰਾ ਰਾਣਾ ਸਾਹਿਬ ਇੱਧਰ ਖਾਣਾ, ਹਾਂਜੀ ਚੱਲ ਸਰ ਇਹ ਪਹਿਲੇ ਬੂਰ ਦਾ ਹੈ, ਹਾਂ 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 ਇਹਦਾ ਸਾਈਜ਼ ਚੈੱਕ ਕਰੋ, ਅੱਛਾ ਠੀਕ ਹੈ ਨਾ। ਇਹ ਸਾਰਾ ਦੂਸਰੇ ਬੂਰ ਦਾ ਹੈ, ਇਹ ਪਹਿਲੇ ਬੂਰ ਦਾ, ਇਹ ਦੂਸਰੇ ਬੂਰ ਦਾ, ਇਹ ਤੀਸਰੇ ਬੂਰ ਦਾ ਇਹਦੇ ਨਾਲ ਕੋਈ ਨਹੀਂ, ਉਹ ਤੁਹਾਨੂੰ ਉਹਦੇ ਨਾਲ ਵਹਾਇਆ ਸੀ, ਬਿਲਕੁਲ ਛੋਟਾ ਛੋਟਾ ਜਿਹੜਾ ਤਿਆਰ ਹੋ ਰਿਹਾ। ਇਸੇ ਤਰ੍ਹਾਂ ਹੀ ਹੈਂਡ ਪਿਕਿੰਗ ਹੋ ਜਾਣੀ ਹੈ ਇਸੇ ਸਾਈਜ਼ ਨਹੀਂ ਇਹ ਜ਼ਰਾ ਇਹ ਲੇਟ ਹੋਏਗੀ ਨਾ, ਇਹ ਪਹਿਲਾਂ ਤੋੜ ਲਾਂਗੇ, ਹੂੰ ਇਹ ਜਦੋਂ ਮੈਚੁਰ ਹੋਏਗਾ ਉਦੋਂ ਤੋੜਾਂਗੇ। ਅੱਛਾ ਨਾ ਇਹਦੇ ਨਾਲ ਵੀ ਛੋਟੀਆਂ ਨੇ, ਹਾਂ ਬਿਲਕੁਲ ਇਹ ਜਦੋਂ ਇਹ mature ਛੋਟੇ ਇਹ ਉਦੋਂ ਹੋਣਗੀਆਂ। mature। ਅੱਛਾ ਇਹ ਹੈਂਡ ਪਿਕਿੰਗ ਨਾਲ ਹਾਂ ਕੰਮ ਰਜੀ ਸਾਹਿਬ ਐਤਕੀ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਰਿਹਾ, ਜੀ ਜੀ ਜਿਹੜਾ 50 ਦੇ ਨੇੜੇ ਸੀ, ਜੀ। ਉਹਦੇ ਵਿੱਚ ਕੀ ਇਸ ਤੇ ਗਰਮੀ ਦੇ ਅਸਰਾਤ ਕੀ ਜਿਹੜੇ ਆ ਨਾ ਰਹੇ ਆ? ਅੱਛਾ ਰਾਣਾ ਸਾਹਿਬ ਇੰਨਾ ਖੂਬਸੂਰਤ ਪੌਦਾ ਹੈ ਹਾਂ ਕਿ ਐਤਕੀ ਜਿਹੜੀ ਮੌਸਮਿਆਤੀ ਤਬਦੀਲੀ ਹੈ ਹਾਂ ਉਹਦੀ ਵਜ੍ਹਾ ਨਾਲ ਸਾਰੇ ਇਫੈਕਟ ਚੀਜ਼ਾਂ ਹੋ ਰਹੀਆਂ ਹਾਂ, ਨੇ, ਫਸਲਾਂ ਬਿਲਕੁਲ। ਵੀ ਔਰ ਬਾਗਾਤ ਵੀ। ਹਾਂ ਫਲ ਹੀ ਨਹੀਂ ਪਿਆ ਹੈ ਬਹੁਤ ਸਾਰੀ ਇਹਨੂੰ ਚੀਜ਼ਾਂ। ਜਿਸ ਜਿਹੜਾ ਇਹਦਾ ਮੈਕਸਿਮਮ ਫਲ ਲੱਗਦਾ ਨਾ ਉਦੋਂ ਹੀ ਹੀਟ ਵੇਵ ਆਈ ਤੇ ਇਹਦਾ ਸਾਰਾ ਬੂਰ ਝੜ ਗਿਆ ਅੱਛਾ ਤੇ ਅਸੀਂ ਪਰੇਸ਼ਾਨ ਹੋਏ ਕਿ ਇਹਦੇ ਕਾਫੀ ਫਲ ਜਿਹੜਾ ਨਾ ਘਟ ਜਾਣਾ। ਹੂੰ ਲੇਕਿਨ ਐਸਾ ਪੌਦਾ ਕਿ ਇਹਨੇ ਜਿਵੇਂ ਆਪਣੀ ਅਗਰ ਕਿਸੇ ਨੇ ਬੱਚੇ ਦੇਣੇ ਹੋਣ ਨਾ, ਕੋਈ ਜਾਨਵਰ ਨੇ, ਹਾਂ ਫਰਜ਼ ਕਰੋ 6 ਬੱਚੇ ਦੇਣੇ ਤੇ ਉਹਦਾ ਇੱਕ ਹੋਇਆ, ਹਾਂ। ਉਹਨੇ 5 ਪੂਰੇ ਕਰਨੇ, ਹਾਂ ਇਹ ਉਸ ਤਰ੍ਹਾਂ ਇਹਨੇ ਫਿਰ ਦੁਬਾਰਾ ਬੂਰ ਕੱਢਿਆ। ਹਾਂ ਅੱਛਾ ਉਹ ਦੁਬਾਰਾ ਬੂਰ ਦੇ ਨਾਲ ਉਹਦੇ ਨਾਲ ਵੀ ਕੁਝ ਬਣ ਗਈਆਂ ਰੀੜਾਂ, ਹਾਂ ਤੇ ਉਸ ਤੋਂ ਬਾਅਦ ਜਿਹੜਾ ਫਿਰ ਉਹਦੇ ਅੱਛਾ, ਫਿਰ ਹੀਟ ਤੀਸਰਾ- ਵੇਵ ਆਈ, ਫਿਰ ਆਇਆ, ਤੀਸਰੀ ਵਾਰੀ ਫਿਰ ਕੱਢ ਲਿਆ। ਯਾਨੀ ਕਿ ਉਹ ਤੁਹਾਨੂੰ ਵਹਾਇਆ ਬੂਰ, ਇਹ ਵੇਖੋ, ਇਹ ਹੁਣ ਜਿਹੜਾ ਬੂਰ ਨਾਲ ਤਿਆਰ ਹੋਈ ਹੈ, ਯਾਨੀ ਤੀਸਰੇ ਦਾ ਹੈ। ਠੀਕ ਹੈ। ਇਹ ਉੱਤੇ ਵਿਖਾਓ, ਇਹ ਸਾਰੀਆਂ ਮੈਚੁਰ ਨੇ, ਜਿਹੜੇ ਪਹਿਲੇ ਬੂਰ ਤੋਂ ਬਣੀਆਂ ਨੇ, ਆ ਮੋਟੀਆਂ ਜਿਹੜੀਆਂ ਨੇ। ਅੱਛਾ ਉਹ ਨਹੀਂ ਹੈ ਕਿ ਅੰਬ ਵਾਲਾ ਇੱਕ ਰੀ ਨੇਰੀ ਆਈ ਤੇ ਇੱਕ ਜਿਹੜੀ ਜਿਹੜਾ ਨਹੀਂ ਇਹ ਫਲ ਲੈਂਦਾ ਰਹਿੰਦਾ ਹੈ। ਇਹ ਫਲ ਤਕਰੀਬਨ ਜਿਹੜਾ ਸਮਝੋ 3 4 5 ਮਹੀਨੇ, ਇਹ ਜਿਵੇਂ ਜਿਵੇਂ ਇਹਨੂੰ ਮੌਕਾ ਮਿਲਿਆ, ਜਿੱਥੋਂ ਵੇਖਿਆ ਮੈਨੂੰ ਇੱਥੋਂ ਘਾਟੇ ਫਲ, ਉੱਥੇ ਨੇ ਬੂਰ ਕੱਢ ਕੇ ਫਿਰ ਲੈ ਲੈਣਾ। ਠੀਕ। ਇਹ ਅਸੀਂ ਇਹਨੂੰ ਇਸ ਸਾਲ ਅਬਜ਼ਰਵ ਕੀਤਾ ਜਦੋਂ ਹੀਟ ਵੇਵ ਜ਼ਿਆਦਾ ਆਈ। ਤੇ ਇਹਦੇ ਚ ਵੈਸੇ ਤੁਸੀਂ ਪਹਿਲੇ ਕੀ ਫਸਲ ਲਾਉਂਦੇ ਰਹੇ ਆ ਵਿੱਚ ਜਿਹੜਾ? ਇਹਦੇ ਵਿੱਚ ਸਾਰੀਆਂ ਫਸਲਾਂ ਲੈਂਦੇ, ਕੋਈ ਚਾਰਾ ਜਾਤ ਵੀ, ਸਬਜ਼ੀਆਤ। ਵੈਸੇ ਤੁਹਾਡੇ ਖਿਆਲ ਚ ਕਿੰਨੇ ਕ ਸਾਲ ਤੱਕ ਫਸਲ ਲੈਣੀ ਚਾਹੀਦੀ ਹੈ? 7 8 ਸਾਲ ਤੇ ਆਰਾਮ ਨਾਲ ਲੈ ਸਕਦੇ। ਅੱਛਾ ਉਸ ਤੋਂ ਬਾਅਦ ਨਹੀਂ ਲੈਣੀ ਚਾਹੀਦੀ? ਹਾਂਜੀ ਉਸ ਤੋਂ ਬਾਅਦ ਨਹੀਂ ਲੈਣੀ ਚਾਹੀਦੀ, ਹੋ ਤੇ ਜਾਂਦੀ, ਕਿਉਂਕਿ ਲੇਕਿਨ ਪੌਦੇ ਬਹੁਤ ਵੱਡੇ, ਬਾਗ ਵਗੈਰਾ ਲਾ ਲਓ, ਪੌਦੇ ਬਹੁਤ ਵੱਡੇ ਹੋ ਜਾਂਦੇ ਆ। ਹਾਂਜੀ ਇਹਨਾਂ ਸਾਰੇ ਨਾਗੇ ਫੇਲ ਕਰਦੇ ਨੇ। ਹਾਂ ਇਹ ਜਿਹੜੇ ਤੁਸੀਂ ਇਹ ਵਿੱਚ ਦੂਸਰੇ ਬਾਗ ਦੇ ਪੌਦੇ ਲਾਏ ਹੋਏ ਆ, ਹਾਂਜੀ ਇਹ ਦੇਸੀ ਨਿੰਬੂ ਦੇ ਨੇ, ਛੋਟੇ ਜਿਹੜੇ ਨੇ। ਇਹ ਬਾਅਦ ਬਾਕੀ ਵਿੱਚ ਚਾਈਨਾ ਲਾਏ ਨਿੰਬੂ। ਜਦੋਂ ਇਹ ਦਰਖਤ ਵੱਡੇ ਹੋ ਗਏ। ਨਹੀਂ ਇਹਦੇ ਚ ਵੀ ਅਮਰੂਦ ਸੀ, ਅਮਰੂਦ ਸੀ ਪਹਿਲੇ। ਅਮਰੂਦ ਜਦੋਂ ਤੰਗ ਕਰਨ ਲੱਗਾ ਫਿਰ ਉਹ ਕੱਢ ਕੇ ਤੇ ਫਿਰ ਇਹ ਨਿੰਬੂ ਸ਼ੁਰੂ ਕੀਤੇ ਨੇ, ਛੋਟੇ ਨਿੰਬੂ ਜਿਹੜੇ ਨਾ ਨਾਲ ਲਾਏ ਨੇ। ਤੇ ਚਾਈਨਾ ਨਿੰਬੂ ਦੇ ਵੈਸੇ ਹੁਣ ਤਕਰੀਬਨ ਖਤਮ ਹੋ ਚੱਲਾ, ਉਹਨੂੰ ਰਿਪਲੇਸ ਕਰ ਰਹੇ ਆ। ਅੱਛਾ ਜੀ ਇਹ ਸਾਡੀਆਂ ਨਾ ਮਾਲੂਮਾਤ ਹੈ ਸੀ ਹਰੀੜ ਦੇ। ਇਹ ਵੇਖੋ ਨਾ ਜੀ, ਉਹ ਪੌਦਾ ਜਿਹੜੇ ਫਲ ਘੱਟ ਲੱਗਾ ਨਾ, ਹੁਣ ਨਾਲ ਵੇਖੋ ਨਵਾਂ ਬੂਰ ਕਿਵੇਂ ਸ਼ੁਰੂ ਹੋ ਗਿਆ। ਹਾਂ ਬਿਲਕੁਲ ਐਸ ਨੇ ਨਵਾਂ ਬੂਰ ਬਹੁਤ ਜ਼ਿਆਦਾ ਜਿਹੜਾ ਨਾ ਕੱਢਿਆ ਹੈ ਵਾ। ਉਹਦੇ ਨਾਲ ਹੀ ਫੋਟ ਸ਼ੁਰੂ ਹੋ ਗਈ, ਨਾਲ ਹੀ ਨਵਾਂ ਬੂਰ ਸ਼ੁਰੂ ਹੋ ਗਿਆ। ਇਦਾਂ ਲੱਗ ਰਿਹਾ ਜਿਵੇਂ ਇਹਦੇ ਤੇ ਭਾਰ ਹੋਣਾ ਹਾਂ। ਹਾਂਜੀ ਬਾਹਰ ਹੁਣ ਇੰਨੀ ਬਿਲਕੁਲ ਗਰਮੀ, ਤਾਜ਼ਾ ਪੱਤੇ ਇਹਦੇ, ਨਵੀਂ ਫੋਟ ਹੈ। ਤੇ ਉਹ ਜਿਹੜੇ ਪਹਿਲਾ ਫਲ ਹੈ ਉਹ ਬੋਨਸ ਹੈ। ਹਾਂ ਅੱਛਾ ਜੀ ਰਜ਼ੀ ਸਾਹਿਬ, ਜੀ ਮੈਂ ਇਹ ਸੋਚਦਾ ਵੀ ਤੁਸੀਂ ਇਹ ਕਿੰਨੇ ਪੌਦੇ ਹੋਣੇ ਤੁਹਾਡੇ ਤਕਰੀਬਨ ਸਾਰੇ? 160 ਪੌਦੇ ਨੇ 160 ਪੌਦਾ। ਜੀ। ਤੇ ਤੁਸੀਂ ਕੋਈ ਵੈਲਿਊ ਐਡੀਸ਼ਨ ਬਾਰੇ ਨਹੀਂ ਕਦੇ ਸੋਚਿਆ ਵੀ ਇਹਦੀ ਕੋਈ ਆਪ ਉਹ ਕਰੀਏ? ਹੁਣ ਇੰਨਾ ਤੁਹਾਡੇ ਕੋਲ ਪੌਦਾ ਆ, ਬਾਗ ਆ, ਸਾਰਾ ਕੁਝ। ਵੈਲਿਊ ਐਡੀਸ਼ਨ ਬੇਸ਼ੱਕ 4 ਗੁਣਾ ਜ਼ਿਆਦਾ ਕਮਾ ਲਾਂਗੇ, ਹਾਂ ਹਾਂ ਲੇਕਿਨ ਟਾਈਮ ਕੰਜ਼ਿਊਮਿੰਗ ਹੈ। ਮੈਂ ਇਕੱਲਾ ਬੰਦਾ ਤੇ ਮੇਰਾ ਹਜੇ ਤੇ ਨਹੀਂ ਹੌਸਲਾ ਪੈ ਰਿਹਾ, ਤੇ ਲੇਕਿਨ ਮੇਰਾ ਇਰਾਦਾ ਹੈ ਇਨਸ਼ਾਅੱਲਾ ਕੋਈ ਅੱਛਾ ਪਾਰਟਨਰ ਮਿਲ ਜਾਏ ਤੇ ਅਸੀਂ ਆਪਣੀ ਲਾ ਲਈਏ। ਤੇ ਮਤਲਬ ਇਹ ਕਿ ਇਹ ਇੰਨੇ ਪੌਦੇ ਵੀ ਨਹੀਂ ਨੇ ਕਿ ਅਸੀਂ ਇਹਨੂੰ ਜਿਹੜਾ ਨਾ ਆਪਣਾ ਪੂਰਾ ਸਾਡਾ ਟਾਰਗੇਟ ਪੂਰਾ ਹੋ ਜਾਏ। ਜਦੋਂ ਇਹਨਾਂ ਨੇ ਅੱਛਾ ਪਾਰਟਨਰ ਕਿਹਾ ਨਾ ਤਾਂ ਖਾਨ ਸਾਹਿਬ ਵੱਲ ਦੇਖ ਕੇ ਆਏ। ਆਓ ਜੀ ਰਾਣਾ ਸਾਹਿਬ ਰੰਗੇ ਪਾਰਟਨਰ ਤੋਂ ਨਿਕਲ ਹਾਂਜੀ ਪੜਦੇ। ਰਾਣਾ ਸਾਹਿਬ ਨੇ ਹਾਮੀ ਨਹੀਂ ਨਾ ਭਰਨੀ। ਅੱਛਾ ਇੱਕ ਹੋਰ ਗੱਲ ਆ ਜੀ, ਵੀ ਇਹ ਜਦੋਂ ਪੌਦਾ ਜਿਹੜਾ ਹੈ, ਜੇ ਅਗਰ ਕਿਸੇ ਵੀਰ ਨੇ ਲਾਣੇ ਹੋਣ ਜੀ ਜੀ, ਤੇ ਇਹ ਪੌਦਾ ਜਿਹੜਾ ਹੈ ਕਿੰਨੇ ਦਾ ਲੱਭ ਜਾਂਦਾ ਆ, ਕਿੱਥੋਂ ਲੱਭ ਜਾਂਦਾ ਆ? ਇਹ ਅੱਜ ਤੋਂ 1400 ਨਾ ਕਿ 14 ਸਾਲ ਪਹਿਲਾਂ, ਤੇ ਉਦੋਂ ਇਹ 300 ਦਾ ਮਿਲਿਆ ਸੀ ਇੰਡੀਆ ਚੋਂ। ਅੱਛਾ ਠੀਕ ਹੈ ਨਾ। ਤੇ ਹੁਣ ਇਹ ਕਿਉਂਕਿ ਇੱਥੇ ਲੋਕਲ ਤਿਆਰ ਹੋਏ ਬੜੇ ਪਤੋ ਕੀ ਕਾਫੀ ਲੋਕਾਂ ਕੋਲ ਮੌਜੂਦ ਹੈ। ਨਹੀਂ ਕੋਈ ਲੇਕਿਨ ਅਥੈਂਟਿਕ ਇਹ ਬੰਦਾ authentic ਵੀ ਜਿਹੜੇ ਨਾ ਇਹਦੀ ਵੇਰੀ ਕਰਦੀ 400 ਤੋਂ ਲੈ ਕੇ 3500 ਤੱਕ ਵਿਕਦਾ ਹੈ। ਜਿਹੜਾ 3 ਸਾਲਾ ਪੌਦਾ ਹੈ ਉਹ 3500 ਦਾ ਦਿੰਦੇ ਨੇ, 1 ਸਾਲਾ 400 ਦਾ ਹੈ, 2 ਸਾਲਾ 800 ਦਾ ਹੈ, 1200 ਦਾ, 1500 ਦਾ, ਇਸ ਹਿਸਾਬ ਨਾਲ। ਲੇਕਿਨ ਮੇਰਾ ਮਸ਼ਵਰਾ ਇਹ ਹੈ ਕਿ ਜਿਹੜਾ 700-800 ਵਾਲਾ ਨਾ ਦਰਮਿਆਨਾ ਪੌਦਾ ਤਕਰੀਬਨ ਇਹ ਜਿਹੜੇ ਲਾਏ ਨੇ, ਤੇ ਇਹ ਜਿਹੜੇ ਨੇ ਇਹ ਤਕਰੀਬਨ 700-700 ਵਾਲੇ ਨੇ। ਠੀਕ ਹੈ। ਇਹ ਜਿਹੜੇ ਨੇ ਇਹ ਜ਼ਿਆਦਾ ਕਾਮਯਾਬ ਨੇ। ਅੱਛਾ ਤੇ ਇਹ ਹੁਣ ਇਹ ਗੁਠਲੀ ਤੋਂ ਨਹੀਂ ਤਿਆਰ ਹੁੰਦਾ ਜੀ?
ਗੁੱਠੀ ਤੇ ਤਿਆਰ ਹੁੰਦੇ। ਤੇ ਇਹ ਤੁਸੀਂ ਨਹੀਂ ਸੋਚਿਆ ਵੀ ਤੁਸੀਂ ਇਹਦੀ ਕੋਈ ਨਰਸਰੀ ਮੇਰੇ ਨਾਲ ਥੱਲੇ ਖੁਦ ਉਗ ਪੈਂਦੇ ਨੇ ਜਿਹੜੇ ਅੱਛੇ ਪੌਦੇ ਨੇ, ਉਹਦੇ ਚ ਮੈਂ ਗੱਚ ਕੇ ਆਪਣੀ ਨਾਗ ਪੂਰੇ ਕਰ ਲੈਣਾ। ਮੈਨੂੰ ਕਾਫੀ ਹੱਦ ਤੱਕ ਆਪਣੇ ਸਾਰੇ ਪੂਰੇ ਕੀਤੇ ਨੇ, ਕੁਝ ਜਦੋਂ ਜ਼ਰੂਰਤ ਪੈਂਦੀ ਫਿਰ ਪੱਤੋਂ ਕਿਤੋਂ ਲੈਣਾ ਥੋੜੇ। ਨਹੀਂ ਵੀ ਇੱਕ ਨਰਸਰੀ ਟੈਬ ਬਣਾਉਣ ਦੀ ਨਹੀਂ, ਉਹ ਮੈਂ ਕੋਸ਼ਿਸ਼ ਕੀਤੀ ਤੇ ਕਾਮਯਾਬ ਨਹੀਂ ਹੋਈ। ਅੱਛਾ ਸਹੀ ਹੋ ਗਿਆ। ਕਿਉਂਕਿ ਬਹੁਤ ਖੁਸ਼ਕ ਚੀਜ਼ ਇਹਦੇ ਤੇ 1000 ਪੌਦੇ ਲਾਓ ਨਾ ਗਿਟਕ ਤੇ 100 ਕੁ ਨਿਕਲਦੀ, ਉਹ ਫਿਰ ਉਹਦਾ ਸਰਵਾਈਵਲ ਬੜਾ ਹਾਰਡ ਮੁਸ਼ਕਿਲ ਬਹੁਤ ਆ ਹੈ। ਉਹ ਨਰਸਰੀ ਵਾਲੇ ਕਰ ਲੈਂਦੇ ਨੇ, ਆਮ ਜ਼ਿਮੀਂਦਾਰ ਕੋ ਮੁਸ਼ਕਿਲ। ਅੱਛਾ, ਇਹਦਾ ਜਿਹੜਾ ਮੁਰੱਬਾ ਵੈਸੇ ਬਣਾਉਂਦੇ ਆ ਕਿੰਨੇ ਕੁ ਦਿਨਾਂ 'ਚ ਜਿਹੜਾ ਵਾ ਨਾ ਉਹ ਤਿਆਰ ਹੁੰਦਾ ਵਾ? ਮੁਰੱਬਾ ਜਿਹੜਾ ਕਮਰਸ਼ੀਅਲ ਬਣਾਉਂਦੇ ਨੇ ਜੋ ਉਹਦੇ 3 ਹਫ਼ਤਿਆਂ ਚ ਕਰ ਲੈਂਦੇ ਨੇ ਤਿਆਰ। ਅੱਛਾ। ਲੇਕਿਨ ਮੈਂ ਆਪਣੇ ਖਾਣ ਵਾਸਤੇ ਉਹਨਾਂ ਨੂੰ ਸਪੈਸ਼ਲ ਬਗੈਰ ਕੈਮੀਕਲ ਤੋਂ ਬਣਵਾਈਦਾ, ਉਹਨੂੰ ਤਾਂ 3 ਮਹੀਨੇ ਵੀ ਲੱਗ ਜਾਂਦੇ ਨੇ। ਅੱਛਾ ਅੱਛਾ। ਤੇ ਲੇਕਿਨ ਇਹ ਕਿ ਹਾਂ ਬਣਾਉਂਦੇ ਉਹਨਾਂ ਉਹਦੇ 'ਚ ਫਿਰ ਉਹ ਕੈਮੀਕਲ ਨਹੀਂ ਪਾਉਂਦੇ। ਉਹਦਾ ਜ਼ਾਇਕਾ ਤੁਹਾਨੂੰ ਵੀ ਅੱਜ ਦਿਆਂਗੇ, ਤੋਹਫਾ ਇਨਸ਼ਾਅੱਲਾ ਚੈੱਕ ਕਰੋਗੇ, ਉਹਦਾ ਜ਼ਾਇਕਾ ਬਹੁਤ ਮੁਖਤਲਿਫ ਹੁੰਦਾ। ਉਹ ਬਾਜ਼ਾਰ ਜਿਹੜਾ ਨਾ ਤੁਸੀਂ ਮਠਾਈ ਖਾ ਰਹੇ ਹੋ, ਹਾਂਜੀ, ਲੇਕਿਨ ਜਿਹੜਾ ਅਸੀਂ ਤਿਆਰ ਕਰਦੇ ਉਹਦੇ ਚ ਉਹਦੀ ਕੜਵਾਹਟ ਕਲਿੱਤਨ ਥੋੜੀ ਹੁੰਦੀ ਹੈ। ਉਹ ਤਾਂ ਆਪਣੇ ਦੁੱਧ ਦੀ ਬਰਫੀ ਵਾਲੀ ਗੱਲ ਆ। ਬਿਲਕੁਲ। ਤੇ ਜੇ ਕੱਚੀ ਜਿਵੇਂ ਹੁਣ ਤੁਹਾਨੂੰ ਅੱਜ ਖਵਾਵਾਂਗੇ, ਕੱਚੀ ਖਾ ਲਓ ਤੇ ਉਹਦੇ ਕਿਆ ਬਾਤ, ਇੱਕ ਰੀੜ ਖਾ ਲਓ ਤੇ ਇੱਕ ਮੁਰੱਬਾ 1 ਕਿਲੋ ਖਾ ਲਓ, ਉਹਦਾ ਬਰਾਬਰ। ਲੇਕਿਨ ਕੱਲੀ ਇੱਕ ਖਾਣੀ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ 1 ਕਿਲੋ ਮੁਰੱਬਾ ਖਾਣਾ। ਸਿਰ ਥੱਲੇ ਲੱਤਾਂ ਉੱਤੇ ਕਰਾ ਦੇ। ਕੌੜੀ ਹੁੰਦੀ ਕੌੜੀ ਖੁਸ਼ਕ ਤਾਂ ਚੈੱਕ ਕਰਾਣੇ ਆ। ਅੱਛਾ, ਆਖਰ ਤੇ ਇਹ ਦੱਸੋ ਤੁਸੀਂ ਉਹ ਜਿੱਦਾਂ ਕਿ ਰਾਣਾ ਸਾਹਿਬ ਨੇ ਮਸ਼ਵਰੇ ਵਾਲੀ ਗੱਲ ਕੀਤੀ ਸੀ ਵੀ ਤੁਸੀਂ ਕੀ ਮਸ਼ਵਰਾ ਦਿੰਦੇ ਨਵੇਂ ਬੰਦਿਆਂ ਨੂੰ ਜੇ ਕਿਸੇ ਦਾ ਦਿਲ ਕਰਦਾ ਲਾਉਣ ਨੂੰ? ਨਹੀਂ, ਜਿਹਦਾ ਦਿਲ ਨਹੀਂ ਵੀ ਕਰਦਾ ਉਹ ਵੀ ਲਾਵੇ, ਤੇ ਜਿਹਦਾ ਦਿਲ ਕਰਦਾ ਉਹ ਵੀ ਲਾਵੇ, ਜ਼ਰੂਰ ਲਾਵੇ। ਪੌਦੇ ਬਹੁਤ ਹੀ ਅੱਛਾ ਕੀਮਤੀ ਪੌਦਾ ਹੈ, ਔਰ ਇਹਦੇ ਨੁਕਸਾਨ ਵਾਲੀ ਗੱਲ ਕੋਈ ਨਹੀਂ। ਜਿਹੜਾ ਇਹਦਾ ਅਗਰ ਹਨੇਰੀ ਆਉਂਦੀ, ਛੋਟਾ ਫਲ ਹੁੰਦਾ, ਗਿਟਕ ਨਹੀਂ ਪਈ ਹੁੰਦੀ, ਉਹ ਡਿੱਗਦਾ, ਉਹਨੂੰ ਤੁਸੀਂ ਕਰ ਸੁਕਾ ਲਓ ਯੰਗ ਰੀਡ ਦੇ ਨਾਂ ਤੇ, ਉਹ ਤੇ ਮੇਰਾ ਹਾਲ 12-13 ਹਜ਼ਾਰ ਰੁਪਏ ਕਿਲੋ ਵਿਕਦੀ ਹੈ। ਉਹ ਯੰਗ, ਉਹ ਵੀ ਕੰਮ ਆ ਜਾਂਦੀ। ਇਹਦੀ ਲੱਕੜੀ ਬਹੁਤ ਅੱਛੀ ਕੀਮਤੀ, ਅਗਰ ਖੁਦਾ ਨਾ ਖਾਸਾ ਬੂਟਾ ਸੁੱਕਦਾ ਤੁਸੀਂ ਫਰਨੀਚਰ ਬਣਾਓ, ਟਾਲੀ ਨਾਲ ਵੀ ਜ਼ਿਆਦਾ ਅੱਛੀ ਮਜ਼ਬੂਤ ਲੱਕੜੀ ਹੈ। ਇਹਦੀ ਜਿਹੜੀ ਛਾਲ ਛਾਲ ਇਹਦੀ ਛਿੱਲ ਜਿਹੜੀ ਹੈ, ਉਹਦੇ ਨਾਲ ਉਹਦਾ ਕਾਵਾ ਪੀਓ, ਯਰਕਾਨ ਵਾਸਤੇ ਬਿਹਤਰੀਨ। ਲਓ ਜੀ, ਰੀਡਾਂ ਵਾਲੀ ਜਿਹੜੀ ਵੀਡੀਓ ਸੀ ਰਾਣਾ ਸਾਹਿਬ, ਉਹ ਸੀਗੀ ਇੱਥੇ ਤੱਕ। ਮੈਕ ਉੱਤੇ ਕਰ ਲਓ, ਮੈਕ ਤਾਂ ਤੁਹਾਨੂੰ ਠੀਕ ਵੀ ਇਹ ਇੱਥੇ ਅਸੀਂ ਬੰਦ ਕਰਦੇ ਹਾਂ ਜੀ। ਹੈ ਤੇ ਅਸੀਂ ਆਪਣੇ ਸੱਜਣਾ ਮਿੱਤਰਾਂ ਤੋਂ ਜੀ ਇੱਕ ਵਾਰੀ ਇਜਾਜ਼ਤ ਚਾਹਾਂਗੇ। ਦੂਜੀ ਵੀਡੀਓ ਅਸੀਂ ਰਜ਼ੀਉਲ ਕਰੀਮ ਚੀਮਾ ਸਾਹਿਬ ਦੇ ਨਾਲ ਸ਼ੁਰੂ ਕਰਦੇ ਹਾਂ ਰਾਣਾ ਸਾਹਿਬ। ਤੇ ਹੁਣ ਸਾਨੂੰ ਦੋਨਾਂ ਨੂੰ, ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ, ਤੇ ਸਾਡੇ ਨਾਲ ਹਬੀਬੁੱਲਾ ਕਮਰ ਸਾਹਿਬ ਨੂੰ, ਤੇ ਰਜ਼ੀਉਲ ਕਰੀਮ ਚੀਮਾ ਸਾਹਿਬ ਨੂੰ ਦਿਓ ਇਜਾਜ਼ਤ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ।